24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀ ਚਰਚਾ ਕਰਨੀ ਹੈ ਇਹਦੀ ਜਿਹੜੀ ਮੈਂ ਮੁੱਖ ਲਾਈਨ ਸੋਚੀ ਹੈ ਉਹ ਹੈਗੀ ਆ ਵੀ ਸਿੱਖੋ ਫੈਸਲਾ ਕਰੀਏ ਵੀ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ। ਹੁਣ ਇਹ ਗੱਲ ਸੁਣਨ ਸਾਰ ਮਨ ਵਿੱਚ ਗੱਲ ਆ ਸਕਦੀ ਹੈ ਵੀ ਇਹ ਕਿਹੋ ਜਿਹਾ ਸਵਾਲ ਹੋਇਆ, ਕਿਹੜਾ ਸਿੱਖ ਚਾਹੇਗਾ ਕਿ ਸਿੱਖੀ ਮਰਵਾਉਣੀ ਹੈ? ਹਰ ਸਿੱਖ ਚਾਹੇਗਾ ਕਿ ਸਿੱਖੀ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਸੁਭਾਵਿਕ ਗੱਲ ਆ ਕਿ ਇਸ ਤਰ੍ਹਾਂ ਦੀ ਗੱਲ ਦਾ ਜਵਾਬ ਇਹੀ ਆਏਗਾ ਕਿ ਤੁਸੀਂ ਗਲਤ ਕਹਿ ਰਹੇ ਹੋ। ਪਰ ਜਦੋਂ ਇਸ ਗੱਲ ਤੇ ਥੋੜਾ ਜਿਹਾ ਧਿਆਨ ਦਿੰਨੇ ਆ, ਥੋੜਾ ਜਿਹਾ ਦਿਮਾਗ, ਥੋੜਾ ਜਿਹਾ ਦਿਲ ਠਰਮੇ 'ਚ ਲਿਆ ਕੇ ਇਸ ਗੱਲ ਨੂੰ ਸੋਚਦੇ ਆ ਤਾਂ ਇਹ ਸਵਾਲ ਬੜਾ ਅਹਿਮ ਬਣ ਜਾਂਦਾ ਕਿ ਕੀ ਅਸੀਂ ਸਿੱਖੀ ਨੂੰ ਬਚਾਉਣ ਵਾਲੇ ਕੰਮ ਕਰਦੇ ਹਾਂ ਕਿ ਸਿੱਖੀ ਨੂੰ ਮਰਵਾਉਣ ਵਾਲੇ ਕੰਮ ਕਰਦੇ ਹਾਂ। ਥੋੜਾ ਜਿਹਾ ਗੱਲ ਨੂੰ ਸੌਖਾ ਕਰਦੇ ਹਾਂ ਆਪਾਂ ਇਸ ਨੂੰ ਸਮਝਣ ਲਈ। ਗੱਲ ਇਹ ਹੈ, ਜੋ ਕੁਝ ਇਸ ਵੇਲੇ ਸਾਡੇ ਆਲੇ ਦੁਆਲੇ 'ਚ ਵਾਪਰ ਰਿਹਾ, ਜਿਵੇਂ ਵਾਪਰ ਰਿਹਾ, ਇਹ ਸਾਰੇ ਦਾ ਸਾਰਾ ਕੁਝ ਉਹ ਆ ਜਿਹਦੇ ਨਾਲ ਸਾਡੇ ਸਿੱਖ ਹਿੱਤਾਂ ਨੂੰ ਲਗਾਤਾਰ ਸੱਟ ਵੱਜ ਰਹੀ ਹੈ, ਲਗਾਤਾਰ। ਤੇ ਹਰ ਲੰਘਦਾ ਪਲ ਕੁਛ ਨਾ ਕੁਛ ਸਾਤੋਂ ਖੋ ਕੇ ਜਾਂਦਾ। ਜਿਹੜੀ ਘੜੀ, ਜਿਹੜਾ ਪਲ, ਜਿਹੜਾ ਦਿਨ, ਜਿਹੜਾ ਮਹੀਨਾ, ਜਿਹੜਾ ਸਾਲ ਅਸੀਂ ਲੰਘਾ ਦਿੰਨੇ ਆ, ਜੇਕਰ ਅਸੀਂ ਉਹਦੇ ਉੱਤੇ ਧਿਆਨ ਦਈਏ ਕਿ ਅਸੀਂ ਉਹਦੇ 'ਚ ਕੀ ਖੱਟਿਆ ਤੇ ਕੀ ਗਵਾਇਆ, ਤਾਂ ਅਸੀਂ ਬੜੀ ਇੱਕ ਅਜੀਬੋ-ਗਰੀਬ ਜੀ ਮਨੋਦਸ਼ਾ ਦੇ ਵਿੱਚ ਪਹੁੰਚਾਂਗੇ ਕਿ ਅਸੀਂ ਤਾਂ ਹਰ ਪਲ ਕੁਛ ਨਾ ਕੁਛ ਗਵਾ ਰਹੇ ਹਾਂ। ਤੇ ਜੇ ਕੁਛ ਇਹ ਸਾਰਾ ਮਾਹੌਲ, ਇਹ ਸਾਰਾ ਕੁਛ ਵਾਪਰਨ ਦੇ ਨਾਲ ਸਾਡੇ ਹਿੱਤਾਂ ਨੂੰ ਸੱਟ ਲਗਾਤਾਰ ਵੱਜਦੀ ਹੀ ਰਵੇ ਤੇ ਹਰ ਪਲ, ਹਰ ਘੜੀ, ਹਰ ਮਹੀਨੇ, ਹਰ ਦਿਨ ਅਸੀਂ ਗਵਾਉਣ ਵਾਲੀ ਪੋਜੀਸ਼ਨ 'ਚ ਹੀ ਹੋਈਏ, ਤਾਂ ਫਿਰ ਇਹ ਸਿੱਖੀ ਨੂੰ ਮਰਵਾਉਣ ਵਾਲਾ ਮਾਹੌਲ ਹੀ ਹੋਇਆ। ਕਿਉਂਕਿ ਅਸੀਂ ਬਚਾਉਣ ਵਾਲੀਆਂ ਗੱਲਾਂ ਕਰਨ ਦੀ ਬਜਾਏ ਉਹ ਸਾਰੀਆਂ ਗੱਲਾਂ ਹੋਣ ਦੇ ਰਹੇ ਆ ਜਿਹੜੀਆਂ ਸਿੱਖੀ ਲਈ ਘਾਤਕ ਨੇ, ਸਿੱਖੀ ਦੇ ਉਲਟ ਨੇ, ਸਿੱਖ ਹਿੱਤਾਂ ਨੂੰ ਸੱਟ ਮਾਰਨ ਵਾਲੀਆਂ ਨੇ। ਬਹੁਤ ਕੁਛ ਇਹੋ ਜਿਹਾ ਵੀ ਹੈ ਜਿਹੜਾ ਅਸੀਂ ਕਰਦੇ ਹਾਂ, ਅਸੀਂ ਤੋਂ ਭਾਵ ਸਿੱਖ ਕਰਦੇ ਹਾਂ। ਦੁਸ਼ਮਣ ਆਹ ਕਰ ਗਿਆ, ਦੁਸ਼ਮਣ ਨੇ ਉਹ ਕਰਤਾ, RSS ਨੇ ਇੰਜ ਕਰਤਾ, ਕਾਂਗਰਸ ਨੇ ਆਹ ਕਰਤਾ, ਅਕਾਲੀ ਦਲ ਨੇ ਆਹ ਕਰਤਾ, ਸਾਧ ਬਾਬਿਆਂ ਨੇ ਉਹ ਕਰਤਾ। ਇਹ ਸਾਡੇ ਕੋਲੇ ਬੜੀ ਵੱਡੀ ਇੱਕ ਫਾਈਲ ਹਰੇਕ ਦੇ ਕੋਲ ਹੁੰਦੀ ਹੈ। ਜਦੋਂ ਅਸੀਂ ਬੋਲਣ ਲੱਗਦੇ ਹਾਂ, ਮਾੜਾ ਜਿਹਾ ਕਿਸੇ ਨੂੰ ਛੇੜ ਲਓ, ਫਿਰ ਉਹ 10 ਘੰਟੇ ਲਾ ਲਓ, ਚਾਹੇ 2 ਘੰਟੇ ਲਾ ਲਓ, ਚਾਹੇ ਅੱਧਾ ਘੰਟਾ ਲਾ ਲਓ, ਤੁਹਾਡੀ ਹਿੰਮਤ ਆ। ਪਰ ਗਾਂਹ ਵਾਲੇ ਬੰਦੇ ਕੋਲੇ ਤੁਹਾਨੂੰ ਇਹ ਸੁਣਾਉਣ ਲਈ ਬੜਾ ਕੁਛ ਹੁੰਦਾ ਕਿ ਮਾਰੇ ਗਏ, ਲੁੱਟੇ ਗਏ, ਫਲਾਨੇ ਨੇ ਆਹ ਕਰਤਾ, ਦੇਖੋ ਜੀ ਫਲਾਨੀ ਕਿਤਾਬ ਮਾੜੀ ਆ ਗਈ, ਫਲਾਨੀ ਫਿਲਮ ਮਾੜੀ ਆ ਗਈ, ਫਲਾਨੇ ਲੀਡਰ ਨੇ ਆਹ ਕਹਿਤਾ, ਫਲਾਨਾ ਸਾਧ ਬਾਬਾ ਐਂ ਉਹ ਕਹਿੰਦਾ। ਤੋ ਇਹ ਜਿਹੜਾ ਸਾਰਾ ਕੁਛ ਉਲਟ ਖਿਆਲਾਂ ਵਾਲੇ, ਸਿੱਖੀ ਦੇ ਉਲਟ ਭੁਗਤਣ ਵਾਲੇ ਲੋਕਾਂ ਦਾ ਕੀਤਾ ਕਰਾਇਆ ਵਾ, ਉਹਦੀ ਰਮਾਇਣ ਸੁਣਾ ਕੇ, ਉਹਦੀ ਗਾਥਾ ਸੁਣਾ ਕੇ ਆਪਾਂ ਸਮਝਦੇ ਹਾਂ ਕਿ ਬਸ ਹੁਣ ਅਸੀਂ ਆਪਦਾ ਫਰਜ਼ ਪੂਰਾ ਕਰ ਲਿਆ। ਜਦੋਂ ਅਸੀਂ ਕਿਸੇ ਗਲਤ ਚੀਜ਼ ਨੂੰ, ਜਿਹੜੀ ਪੰਥ ਦਾ ਨੁਕਸਾਨ ਕਰ ਰਹੀ ਚੀਜ਼ ਆ, ਉਹਦੀ ਸਿਰਫ ਚਰਚਾ ਕਰੀਏ, ਉਹਦੀ ਚਰਚਾ ਕਰੀਏ, ਉਹਨੂੰ ਰੋਕਣ ਦੇ ਨਾ ਤਾਂ ਉਪਰਾਲੇ ਕਰੀਏ, ਤੇ ਜਿਹੜੇ ਰੋਕ ਰਹੇ ਨੇ ਨਾ ਉਹਨਾਂ ਦਾ ਸਾਥ ਦਈਏ। ਪਹਿਲੀ ਤਾਂ ਗੱਲ ਇਹ ਹੈਗੀ ਆ ਕਿ ਆਪ ਉਪਰਾਲੇ ਕਰਨੇ ਚਾਹੀਦੇ। ਚਲੋ ਨਹੀਂ ਹਿੰਮਤ ਹੈਗੀ, ਨਹੀਂ ਸੋਚ ਐਡੀ ਵੱਡੀ ਹੈਗੀ ਵੀ ਆਪਾਂ ਕੋਈ ਉਪਰਾਲਾ ਸੋਚ ਸਕੀਏ, ਕਰਨਾ ਤਾਂ ਬੜੀ ਦੂਰ ਦੀ ਗੱਲ ਆ। ਕਿਉਂਕਿ ਹਰੇਕ ਬੰਦੇ ਦੀ ਇੱਕ ਸੋਚ ਸਮਝ ਜਾਂ ਉਹਦੀ ਸਮਰੱਥਾ ਹੁੰਦੀ ਆ, ਤੇ ਕਈ ਬੰਦਿਆਂ ਕੋਲ ਇਹ ਨਹੀਂ ਹੁੰਦਾ ਹੈਗਾ ਕਿ ਉਹ ਖੁਦ ਏਜੰਡੇ ਸੋਚ ਸਕਣ, ਖੁਦ ਪ੍ਰੋਗਰਾਮ ਸੋਚ ਸਕਣ। ਪਰ ਉਹਨਾਂ ਕੋਲ ਇਹ ਹੁੰਦਾ ਵੀ ਜੇਕਰ ਉਹਨਾਂ ਨੂੰ ਸਮਝਾ ਦਿੱਤਾ ਜਾਵੇ ਕਿ ਆਹ ਏਜੰਡਾ ਇਦਾਂ ਆਪਾਂ ਕੰਮ ਕਰਕੇ ਆਪਦੀ ਕੌਮ ਦਾ ਫਾਇਦਾ ਕਰ ਸਕਦੇ ਹਾਂ, ਤਾਂ ਉਹ ਬੜੇ ਕਾਰਗਰ ਸਿੱਧ ਹੁੰਦੇ ਆ। ਸੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਖੁਦ ਉਪਰਾਲੇ ਕਰੀਏ, ਜਾਂ ਦੂਜੀ ਗੱਲ ਆ ਕਿ ਜਿਹੜੇ ਉਪਰਾਲੇ ਕਰ ਰਹੇ ਨੇ ਜਾਂ ਸੋਚ ਸਕਦੇ ਨੇ, ਜਿਹੜੇ ਏਜੰਡੇ ਬਣਾ ਕੇ ਦੇ ਸਕਦੇ ਆ, ਫਿਰ ਉਹਨਾਂ ਦਾ ਸਾਥ ਦਈਏ। ਤੀਜੀ ਗੱਲ ਹੈਗੀ ਆ ਵੀ ਉਹਨਾਂ ਸਾਰੀਆਂ ਘਟਨਾਵਾਂ ਦਾ, ਉਹਨਾਂ ਸਾਰੇ ਵਰਤਾਰਿਆਂ ਦਾ, ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਸਾਥ ਦਈਏ ਜਿਹੜੀਆਂ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਨੇ। ਪਰ ਸਾਡਾ ਕੰਮ ਇਦੋਂ ਉਲਟ ਹੋਇਆ ਹੋਇਆ। ਆਪਣਾ ਬਾਹਲਾ ਜ਼ਿਆਦਾ ਕੁਛ ਜਿਹੜਾ ਹੈ
ਉਹ ਇੱਕ ਤਾਂ ਗੱਲਾਂ ਬਾਤਾਂ ਮਾਰਨ ਤੇ ਮਹਿਦੂਦ ਰਹਿ ਗਿਆ। ਹੁਣ ਖੰਡ ਖੰਡ ਕਹਿਣ ਦੇ ਨਾਲ ਤਾਂ ਮੂੰਹ ਮਿੱਠਾ ਹੋ ਨਹੀਂ ਜਾਣਾ, ਖੰਡ ਤਾਂ ਖਾਣੀ ਪੈਣੀ ਹੈ। ਤੋ ਜਿਹੜਾ ਵੱਡਾ ਹਿੱਸਾ ਤਾਂ ਸਾਡਾ ਹੈਗਾ ਵੀ ਗੱਲੀ ਬੱਤੀ ਸਾਰ ਨੂੰ ਫਿਰਦੇ ਆ ਬਈ ਬਹੁਤ ਮਾੜਾ ਵਾਪਰ ਰਿਹਾ ਜੀ, ਬਹੁਤ ਮਾੜਾ ਵਾਪਰ ਰਿਹਾ ਜੀ। ਹੁਣ ਦੱਸੋ ਕਿੱਥੋਂ? ਹਿੰਦੂਆਂ ਨੂੰ ਤਾਂ ਕ੍ਰਿਸ਼ਨ ਭਗਵਾਨ ਨੇ ਬਚਨ ਕੀਤੇ ਹੋਏ ਨੇ ਕਿ ਜਦੋਂ ਧਰਤੀ ਤੇ ਪਾਪ ਵੱਧ ਜਾਣਗੇ, ਹਿੰਦੂ ਧਰਮ ਨੂੰ ਖਤਰਾ ਹੋਊਗਾ, ਉਦੋਂ ਮੈਂ ਆਊਂਗਾ ਤੇ ਮਸਲੇ ਹੱਲ ਕਰ ਜੂੰਗਾ। ਹੁਣ ਸਾਨੂੰ ਤਾਂ ਇਹੋ ਜਿਹੀ ਕਿਸੇ ਨੇ ਗੱਲ ਨਹੀਂ ਕਹੀ ਹੋਈ, ਸਾਡੇ ਕਿਸੇ ਇਹੋ ਜਿਹੇ ਕਿਸੇ ਗ੍ਰੰਥ ਵਿੱਚ, ਜਾਂ ਸਾਨੂੰ ਕਦੇ ਇਹੋ ਜਿਹੀ ਗੱਲ ਨਹੀਂ ਸੁਣੀ। ਅਸੀਂ ਤਾਂ ਆਪਦੇ ਮਸਲੇ ਆਪ ਹੀ ਸਿੱਖਾਂ ਨੇ ਹੱਲ ਕਰਨੇ ਆ। ਤੇ ਜੇਕਰ ਅਸੀਂ ਵੀ ਇਉਂ ਸੋਚਦੇ ਰਹੀਏ ਵੀ ਕੋਈ ਆਊਗਾ, ਕਿਉਂਕਿ ਅਸੀਂ ਲਿਸਟ ਬਣਾਤੀ ਆ ਵੀ ਆਹ ਗੱਲਾਂ ਗਲਤ ਨੇ, ਫਲਾਣੇ ਨੇ ਕੀਤੀਆਂ ਨੇ, ਤੇ ਸਾਡਾ ਤਾਂ ਹੁਣ ਜੀ ਕੰਮ ਨਿਬੜ ਗਿਆ ਕਿਉਂਕਿ ਅਸੀਂ ਤਾਂ ਸੁਣਾਤੀ ਲਿਸਟ, ਤੇ ਹੁਣ ਇਸ ਚੀਜ਼ ਨੂੰ ਬਈ ਕੋਈ ਆਵੇ ਤੇ ਹੱਲ ਕਰ ਜਾਵੇ। ਇਹ ਚੀਜ਼ ਜਿਹੜੀ ਇਹ ਭਾਵਨਾ ਇਹ ਕਿੱਥੋਂ ਸਾਡੇ 'ਚ ਆਉਂਦੀ ਜਾ ਰਹੀ ਆ, ਸਮਝ ਨਹੀਂ ਲੱਗੀ ਮੈਨੂੰ। ਹੁਣ ਦੁਸ਼ਮਣ ਜਿਹੜਾ ਹੈ ਉਹ ਤਾਂ ਇਹ ਚਾਹੇਗਾ ਕਿ ਸਿੱਖ ਕਦੇ ਇੱਕ ਮੁੱਠ ਨਾ ਹੋਣ, ਸਿੱਖਾਂ ਦੇ ਮਾਮੂਲੀ ਜਿਹੜੇ ਟਕਰਾਅ ਨੇ ਉਹ ਵੀ ਵੱਡੇ ਝਗੜਿਆਂ 'ਚ ਬਦਲ ਜਾਣ, ਤੇ ਸਿੱਖਾਂ ਦੇ ਵਿੱਚ ਪਾਟੋ ਧਾੜ, ਕਲੇਸ਼, ਸੰਤਾਪ, ਲੜਾਈਆਂ ਝਗੜੇ, ਇਹ ਮਾਹੌਲ ਬਣਿਆ ਰਵੇ। ਤੇ ਇਹ ਤਾਂ ਦੁਸ਼ਮਣ ਦੀ ਚਲੋ ਸੋਚ ਆ, ਪਰ ਆਪਾਂ ਕੀ ਕਰਦੇ ਆ? ਆਪਾਂ ਬਹੁਤੀ ਵਾਰ ਦੁਸ਼ਮਣ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹੁੰਦੇ ਆ। ਬੜੀ ਵਾਰ ਇਹ ਗੱਲ ਮਹਿਸੂਸ ਕੀਤੀ ਆ ਕਿ ਆਹ ਗੱਲ ਜੇ ਇੰਜ ਨਾ ਕੀਤੀ ਜਾਂਦੀ ਤਾਂ ਸ਼ਾਇਦ ਇੰਨੇ ਮਾੜੇ ਸਾਡੇ ਹਾਲ ਨਾ ਹੁੰਦੇ ਜਿੰਨੇ ਹੁਣ ਇਸ ਸਾਰੇ ਵਰਤਾਰੇ ਤੋਂ ਬਾਅਦ। ਸਾਨੂੰ ਉਹਨਾਂ ਵਿਅਕਤੀਆਂ ਦੀ, ਉਹਨਾਂ ਧਿਰਾਂ ਧੜਿਆਂ ਦੀ ਤੇ ਉਹਨਾਂ ਵਰਤਾਰਿਆਂ ਦੀ ਪਛਾਣ ਵੀ ਕਰਨ ਦੀ ਲੋੜ ਆ, ਤੇ ਪੁਣ ਛਾਣ ਕਰਨ ਦੀ ਵੀ ਲੋੜ ਆ। ਕੋਈ ਉਹਨਾਂ ਬਾਰੇ ਰਾਏ ਬਣਾਉਣ ਦੀ ਲੋੜ ਆ, ਜਿਹੜੇ ਸਾਨੂੰ ਇਕੱਠੇ ਰਹਿਣ ਦੇ, ਇਕੱਠੇ ਸੋਚਣ ਦੇ, ਇਕੱਠੇ ਹੋਣ ਦੇ ਮੌਕੇ ਘਟਾਉਂਦੇ ਆ ਤੇ ਸਾਨੂੰ ਇੱਕ ਦੂਜੇ ਦੇ ਖਿਲਾਫ ਲੜਾਉਣ ਦੇ ਮੌਕੇ ਵਧਾਉਂਦੇ ਆ। ਹੁਣ ਦੁਸ਼ਮਣ ਜਿਹੜਾ ਹੈ ਉਹ ਤਾਂ ਇਹ ਗੱਲ ਚਾਹੇਗਾ ਕਿ ਇਹਨਾਂ ਦੇ ਕੋਲ ਇਕੱਠੇ ਰਹਿਣ ਦੇ ਬਹਾਨੇ, ਇਕੱਠੇ ਰਹਿਣ ਦੇ ਮੌਕੇ ਵੱਧ ਤੋਂ ਵੱਧ ਘਟਣ, ਤੇ ਜਿਹੜਾ ਸਿੱਖ ਵਾ ਉਹਨੂੰ ਜਦੋਂ ਆਪਾਂ ਇਸ ਗੱਲ ਦੇ ਵਿੱਚ ਸਮਝੀਏ ਵੀ ਇਹ ਤਾਂ ਆਪ ਉਸ ਖੇਡ ਦਾ ਹਿੱਸਾ ਬਣਿਆ ਹੋਇਆ ਜਿਹਦੇ ਨਾਲ ਅਸੀਂ ਵੱਧ ਤੋਂ ਵੱਧ ਪਾਟੋ ਧਾੜ ਦਾ ਸ਼ਿਕਾਰ ਹੁੰਨੇ ਆ, ਤਾਂ ਇਹਦਾ ਮਤਲਬ ਇਹ ਜਾਣੇ ਅਣਜਾਣੇ ਦੁਸ਼ਮਣ ਦੇ ਏਜੰਡੇ ਨੂੰ ਅੱਗੇ ਵਧਾ ਰਿਹਾ। ਤੇ ਮਾਫ ਕਰਨਾ, ਅੱਜ ਦੇ ਸਾਡੇ ਸਮੇਂ ਦੇ ਵਿੱਚ ਸਾਡੀਆਂ ਨਾਕਾਮਯਾਬੀਆਂ, ਅਸਫਲਤਾਵਾਂ, ਉਦਾਸੀਆਂ, ਮਾਯੂਸੀਆਂ ਦਾ ਜਿਹੜਾ ਵੱਡਾ ਭੰਡਾਰਾ ਸਾਡੇ ਮਨ ਨੂੰ ਪਰੇਸ਼ਾਨ ਕਰਦਾ ਹੈ, ਉਹਦਾ ਮੁੱਖ ਕਾਰਨ ਇਹੀ ਆ ਕਿ ਸਾਡੀ ਕੌਮ ਦਾ ਵੱਡਾ ਹਿੱਸਾ ਜਾਣੇ ਅਣਜਾਣੇ ਦੁਸ਼ਮਣ ਦੇ ਤੌਰ ਤਰੀਕੇ ਅਪਣਾ ਕੇ ਸਿੱਖੀ ਦਾ ਨੁਕਸਾਨ ਕਰ ਰਿਹਾ। ਸਿੱਖੀ ਨੂੰ ਖਤਮ ਕਰਨ ਲਈ ਜਿਹੜਾ ਕਹਾੜਾ ਚੱਲ ਰਿਹਾ ਉਹਦੇ 'ਚ ਦਸਤਾ ਬਣ ਕੇ ਕੰਮ ਕਰ ਰਿਹਾ, ਤੇ ਜਿਹੜੀ ਸਾਡੀ ਫਾਇਦੇ ਵਾਲੀ ਚੀਜ਼ ਆ, ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਦੀ ਸਪੇਸ ਦਿਨੋਂ ਦਿਨ ਘਟਾ ਕੇ ਪੰਥ ਮਾਰੂ ਜਾਂ ਉਲਟ ਵਰਤਾਰਿਆਂ ਦੀ ਸਪੇਸ ਵਧਾ ਕੇ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ, ਇਹ ਫਿਰ ਸਿੱਖੀ ਨੂੰ ਮਰਵਾਉਣ ਵਾਲਾ ਹੀ ਹੋਇਆ, ਸਿੱਖੀ ਨੂੰ ਬਚਾਉਣ ਵਾਲਾ ਤਾਂ ਹੋਇਆ ਨਾ। ਅਸੀਂ ਸਾਰੇ ਘਟਨਾਕ੍ਰਮ ਦੇ ਉੱਤੇ, ਸਾਰੇ ਮਾਹੌਲ ਉੱਤੇ, ਸਾਰੇ ਵਰਤਾਰੇ ਉੱਤੇ ਜੇ ਨਜ਼ਰ ਮਾਰੀਏ ਤਾਂ ਇੱਕ ਸਵਾਲ ਜਿਹੜਾ ਹੈ ਉਹ ਮਨ ਵਿੱਚ ਉੱਭਰਦਾ, ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜੇ ਦੀ ਸ਼ਤਾਬਦੀ ਮਨਾਉਣ ਦੇ ਆਪਾਂ ਇਹਨਾਂ ਦਿਨਾਂ ਵਿੱਚ ਪ੍ਰੋਗਰਾਮ ਕਰ ਰਹੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਆਪਦੇ ਘਰ ਦੇ ਵਿੱਚ ਪੜ੍ਹਨਸਾਰ ਇਹ ਲਿਖ ਕੇ ਲਾਉਣਾ ਚਾਹੀਦਾ ਸਾਹਮਣੇ, ਉੱਥੇ ਅਸੀਂ ਜਾਣਸਾਰ ਅੰਦਰ ਦੇਖੀਏ ਵੀ ਆਹ ਅਸੀਂ ਗੱਲ ਲਿਖੀ ਹੈ। ਇਹ ਆਪਦੇ ਆਪ ਨੂੰ ਇੱਕ ਸਵਾਲ ਪੁੱਛਣਾ ਚਾਹੀਦਾ ਕਿ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਨੂੰ ਮੱਤ ਬਖਸ਼ੀ ਸੀ, ਜੋ ਸਾਨੂੰ ਸੇਧ ਬਖਸ਼ੀ ਸੀ, ਜੋ ਸਾਨੂੰ ਗੁਰਮਤ ਦਾ ਭੰਡਾਰਾ ਬਖਸ਼ਿਆ ਸੀ, ਜਿਹਦੇ ਵਿੱਚੋਂ ਇੱਕ ਇਹੋ ਜਿਹਾ ਫਲਸਫਾ ਨਿਕਲਿਆ ਜਿਹਨੇ ਇਹੋ ਜਿਹੇ ਮਨੁੱਖ ਦੀ ਘਾੜਤ ਘੜਨੀ ਸੀ, ਜਿਹਨੇ ਸਰਬੱਤ ਦਾ ਭਲਾ ਲੋਚਣਾ ਸੀ ਅਤੇ ਲੋਕਾਈ ਦੇ ਭਲੇ ਲਈ ਬੜੀਆਂ ਵੱਡੀਆਂ ਗੱਲਾਂ ਕਰਨੀਆਂ ਸੀ, ਵੀ ਜਿਹੜਾ ਉਹ ਸਾਰਾ ਮਿਸ਼ਨ, ਉਹ ਸਾਰੀ ਬਖਸ਼ਿਸ਼, ਉਹ ਜਿਹੜਾ ਸਾਰਾ ਕੁਝ ਬਾਬੇ ਨਾਨਕ ਨੇ, 10 ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ
ਸਾਨੂੰ ਬਖਸ਼ਿਆ ਆ, ਜਿਹੜਾ ਉਹ ਸਾਰਾ ਕੁਝ ਹੈ, ਤੇ ਜਿਹੜਾ ਕੁਝ ਉਹਦੇ ਖਿਲਾਫ ਚੱਲ ਰਿਹਾ, ਉਸ ਸੋਚ ਪ੍ਰਬੰਧ ਦੇ ਖਿਲਾਫ, ਉਸ ਫਲਸਫੇ, ਉਸ ਵਿਚਾਰਧਾਰਾ ਦੇ ਖਿਲਾਫ ਜੋ ਕੁਝ ਚੱਲ ਰਿਹਾ, ਜੇ ਇਹ ਇਉਂ ਹੀ ਚੱਲਦਾ ਰਵੇ ਤਾਂ ਸਿੱਖੀ ਹੋਰ ਕਿੰਨੇ ਕੁ ਸਾਲ ਜਾਂ ਕਿੰਨੀਆਂ ਕੁ ਸਦੀਆਂ ਟਿਕੀ ਰਹਿ ਸਕੂਗੀ। ਕਿਉਂਕਿ ਅਜੇ 550 ਸਾਲ ਹੋਇਆ, ਤੇ 550 ਸਾਲ ਦੇ ਸਮੇਂ ਦੇ ਵਿੱਚ ਹੀ ਇੰਨੇ ਕੁ ਭਿਆਨਕ ਵੱਡੇ ਸੰਤਾਪ ਤੇ ਸੰਕਟ ਤੇ ਡੈਂਟ ਸਾਡੇ ਸਾਹਮਣੇ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਦੇ ਵਿੱਚ ਸਾਨੂੰ ਦਿਖਣ ਲੱਗ ਪਏ ਨੇ ਕਿ ਉਹਨਾਂ ਦੇ ਬਾਰੇ ਅੱਜ ਸਾਨੂੰ ਬੜੇ ਵੱਡੇ ਜਿਹੜੇ ਸੰਕਟ ਆ ਉਹ ਝੱਲਣੇ ਪੈ ਰਹੇ ਆ। ਸਾਡੇ ਅੰਦਰੂਨੀ ਤੌਰ ਦੇ ਉੱਤੇ ਤਕਰਾਰ ਤੇ ਟਕਰਾਅ ਜਿਹੜੇ ਨੇ ਉਹ ਦਿਨੋਂ ਦਿਨ ਵੱਡੇ ਹੁੰਦੇ ਜਾ ਰਹੇ ਨੇ, ਤੇ ਝਗੜੇ ਜਿਹੜੇ ਨੇ, ਮਾਮੂਲੀ ਝਗੜੇ ਜਿਹੜੇ ਨੇ, ਉਹ ਵੱਡੀਆਂ ਵੰਡੀਆਂ ਦੇ ਕਾਰਨ ਬਣ ਰਹੇ ਨੇ। ਤੇ ਹਰ ਸਿੱਖ ਜਿਹੜਾ ਹੈ ਉਹ ਆਪਦੇ ਆਪ ਨੂੰ ਇਉਂ ਸਮਝਦਾ ਕਿ ਮੈਂ ਸਿੱਖੀ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਤੇ ਮੈਂ ਬਿਲਕੁਲ ਠੀਕ ਹਾਂ। ਜਿਹੜੇ ਬੰਦੇ ਮੇਰੇ ਏਜੰਡੇ ਨਾਲ, ਮੇਰੀ ਸੋਚ ਨਾਲ ਸਹਿਮਤ ਨਹੀਂ ਹੈਗੇ, ਉਹ ਗਲਤ ਨੇ ਤੇ ਮੈਂ ਹੀ ਠੀਕ ਹਾਂ। ਜਿਹੜੇ ਲੋਕ ਪਾਟੋ ਧਾੜ, ਸੰਤਾਪ ਤੇ ਉਲਟ ਵਰਤਾਰਿਆਂ ਦੇ ਹੱਕ ਵਿੱਚ ਡਟੇ ਹੋਏ ਨੇ, ਉਹਨਾਂ ਨੂੰ ਵੀ ਜਦੋਂ ਮਰਜ਼ੀ ਛੇੜ ਲਓ, ਉਹ ਸਾਬਤ ਕਰਕੇ ਹਟਣਗੇ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਬਿਲਕੁਲ ਠੀਕ ਆ। ਜਿਹੜੇ ਲੋਕ ਸਿੱਖਾਂ ਦੀ ਇਸ ਵੇਲੇ ਦੀ ਸਾਰੀ ਸਿੱਖ ਸ਼ਕਤੀ ਨੂੰ ਇੱਕ ਮੁੱਠ ਨਹੀਂ ਹੋਣ ਦੇ ਰਹੇ, ਉਹਨਾਂ ਨਾਲ ਗੱਲ ਕਰ ਲਓ, ਉਹ ਵੀ ਸਿੱਧ ਕਰ ਦੇਣਗੇ ਕਿ ਬਾਕੀ ਸਾਰੇ ਤਾਂ ਗਦਾਰ ਨੇ, ਬਾਕੀ ਸਾਰੇ ਮਾੜੇ ਨੇ, ਸੱਚੀ ਸੁੱਚੀ ਸੇਵਾ ਤਾਂ ਇਕੱਲੀ ਮੈਂ ਹੀ ਕਰ ਰਿਹਾ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਕੁਝ ਮਸਲੇ ਸਾਹਮਣੇ ਸਾਡੇ ਉੱਭਰੇ ਨੇ, ਜਿਵੇਂ ਸਿੱਧੂ ਮੂਸੇਵਾਲੇ ਨਾਮੀ ਗਾਇਕ ਨੇ, ਆਪਾਂ ਉਹਦੀ ਗੱਲ ਸਿਰਫ ਇੱਕ ਚਰਚਾ ਦੇ ਰੂਪ ਚ ਕਰ ਰਹੇ ਹੈਗੇ ਆ। ਸਿੱਧੂ ਮੂਸੇਵਾਲੇ ਗਾਇਕ ਨੇ ਮਾਤਾ ਭਾਗ ਕੌਰ ਬਾਰੇ, ਮਾਈ ਭਾਗੋ ਜਿਹਨੂੰ ਅਸੀਂ ਆਮ ਸ਼ਬਦਾਵਲੀ ਚ ਕਹਿੰਦੇ ਆ, ਕੁਛ ਗੱਲਾਂ ਗਲਤ ਬੋਲਤੇ, ਸ਼ਬਦ ਗਲਤ ਸੀ, ਉਹਦੇ ਭਾਵਨਾ, ਉਹਦੀ ਅਰਥ ਸਾਰਾ ਕੁਝ ਗਲਤ ਹੋ ਗਿਆ। ਸਿੱਖ ਜਗਤ ਨੇ ਆਪਦਾ ਫਰਜ਼ ਨਿਭਾਇਆ ਤੇ ਵਿਰੋਧ ਕੀਤਾ, ਪਰ ਐਨ ਉਸ ਮੌਕੇ ਜਦੋਂ ਸਿੱਧੂ ਮੂਸੇਵਾਲੇ ਦੀ ਕੀਤੀ ਹੋਈ ਇਸ ਗਲਤੀ ਦੇ ਖਿਲਾਫ ਸਿੱਖ ਜਿਹੜਾ ਸੀ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਹਦਾ ਵਿਰੋਧ ਕਰ ਰਹੇ ਸੀ, ਐਨ ਉਸ ਮੌਕੇ ਸਿੱਖ ਜਗਤ ਦੇ ਅੰਦਰੋਂ ਹੀ ਕੁਝ ਬੰਦੇ ਜਿਹੜੇ ਆ ਨਿੱਤਰੇ ਤੇ ਸਿੱਧੂ ਮੂਸੇਵਾਲੇ ਨੂੰ ਬਿਲਕੁਲ ਸਹੀ ਤੇ ਸੱਚਾ ਸਿੱਖ ਸਾਬਤ ਕਰਨ ਤੇ ਤੁਲ ਪਏ, ਤਾਂ ਕਿ ਜਿਹੜਾ ਹੈਗਾ ਉਹਦੇ ਹੱਕ ਵਿੱਚ ਹੋਰ ਲੋਕ ਆ ਜਾਣ ਤੇ ਹੌਲੀ ਹੌਲੀ ਜਿਹੜੀ ਤਕਰਾਰ ਆ ਉਹ ਟਕਰਾਅ ਵਿੱਚ ਬਦਲ ਜਾਵੇ। ਉਹ ਸਿੱਧੂ ਮੂਸੇਵਾਲਾ ਜਿਹਦਾ ਅਸਲ ਵਿੱਚ ਫਰਜ਼ ਇਹ ਬਣਦਾ ਸੀ ਕਿ ਜਦੋਂ ਉਹਨੂੰ ਪਤਾ ਲੱਗਿਆ ਸੀ ਕਿ ਮੇਰੀ ਇਸ ਹਰਕਤ ਕਰਕੇ ਪੰਥ ਵਿੱਚ ਗੁੱਸਾ ਆ, ਰੋਹ ਆ, ਵੀ ਉਸੇ ਵੇਲੇ ਤੁਰੰਤ ਉਹ ਤਖਤ ਸਾਹਿਬ ਦੇ ਉੱਤੇ ਆਪਦੀ ਜਿਹੜੀ ਲਿਖਤੀ ਤੌਰ ਤੇ ਬੇਨਤੀ ਕਰਦਾ ਕਿ ਮੈਂ ਪੰਥ ਨੂੰ ਸਮਰਪਿਤ ਹਾਂ। ਗਾਣਾ ਮੈਂ ਉਹ ਡਿਲੀਟ ਕਰਵਾਤਾ YouTube ਤੋਂ, ਗਲਤੀ ਮੇਰੇ ਤੋਂ ਹੋ ਗਈ ਆ, ਤੇ ਜੇ ਪੰਥ ਜਿਵੇਂ ਮੈਨੂੰ ਚਾਹੁੰਦਾ ਹੈਗਾ, ਜਿਹੜੀ ਤਨਖਾਹ ਮੈਨੂੰ ਲਾਓਗੇ ਮੈਨੂੰ ਉਹ ਮਨਜ਼ੂਰ ਆ। ਪਰ ਜਦੋਂ ਉਹਨੂੰ ਆਪਾਂ ਪੈਂਚਰ ਲਾਉਣ ਵਾਲੇ ਮਹਿਕਮੇ ਨੇ ਜਾਂ ਪੰਪ ਮਾਰਨ ਵਾਲੇ ਮਹਿਕਮੇ ਨੇ ਉਹਦਾ ਮਾਹੌਲ ਬਦਲਤਾ, ਜਦੋਂ ਉਹਨੂੰ ਸਾਥ ਸਹਿਯੋਗ ਦੇਣਾ ਸ਼ੁਰੂ ਕਰਤਾ, ਤਾਂ ਹੋਰ ਲੋਕ ਆ ਗਏ। ਹੌਲੀ ਹੌਲੀ ਉਹ ਸਾਰੇ ਲੋਕ ਜਿਹੜੇ ਹਰ ਇਹੋ ਜਿਹੇ ਮੁੱਦੇ ਮੌਕੇ ਪੰਥਕ ਜਜ਼ਬਾਤਾਂ ਦੇ ਉਲਟ ਭੁਗਤਣਾ ਹੀ ਸਿੱਖੀ ਦੀ ਮਹਾਨ ਸੇਵਾ ਸਮਝਦੇ ਆ, ਉਹਨਾਂ ਸਾਰਿਆਂ ਨੂੰ ਇੱਕ ਮੌਕਾ ਮਿਲ ਗਿਆ ਤੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਸਿੱਖਾਂ ਦੇ ਜਜ਼ਬਾਤਾਂ ਨੂੰ ਲਲਕਾਰਨਾ, ਵੰਗਾਰਨਾ ਸ਼ੁਰੂ ਕਰ ਦਿੱਤਾ ਜਿਹੜੇ ਕਹਿੰਦੇ ਸੀ ਕਿ ਸਿੱਧੂ ਮੂਸੇਵਾਲੇ ਦੀ ਗਲਤੀ ਆ। ਦੂਸਰਾ, ਗੁਰਦਾਸ ਮਾਨ ਦਾ ਮਸਲਾ। ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦੇ ਖਿਲਾਫ ਸਟੈਂਡ ਜਿਹੜਾ ਸੀਗਾ ਉਹ ਟੇਢੇ ਢੰਗ ਨਾਲ ਲਿਆ। ਜਦੋਂ ਉਹਨੇ ਇਹ ਕਿਹਾ ਕਿ ਹਿੰਦੀ ਇੱਕ ਰਾਸ਼ਟਰ ਭਾਸ਼ਾ ਬਣਨੀ ਚਾਹੀਦੀ ਆ, ਇੱਕ ਮੁਲਕ ਇੱਕ ਭਾਸ਼ਾ ਹੋਣੀ ਚਾਹੀਦੀ ਆ, ਇਹ ਸਾਰੀ ਗੱਲਬਾਤ ਦਾ ਇੱਕ ਸੁਚੱਜਾ ਜਿਹੜਾ ਸੀਗਾ ਰਾਹ ਕੱਢਿਆ ਜਾ ਸਕਦਾ ਸੀ ਕਿ ਉਹ ਪੰਜਾਬੀ ਬੋਲਣ ਵਾਲੇ ਲੋਕਾਂ ਦੇ ਸਾਹਮਣੇ ਆਪਦੀ ਸਥਿਤੀ ਸਪਸ਼ਟ ਕਰ ਦਿੰਦਾ ਕਿ ਮੈਨੂੰ ਇਸ ਗੱਲ ਦਾ ਇਉਂ ਸਮਝ ਨਹੀਂ ਸੀ ਕਿ ਇਹਦੇ ਨਾਲ ਵਾਕਿਆ ਹੀ ਪੰਜਾਬੀ ਬੋਲੀ ਦੇ ਹਿੱਤਾਂ ਨੂੰ ਸੱਟ ਵੱਜਦੀ ਆ। ਮੈਂ ਉਹ ਗੱਲ ਕਹਿ ਬੈਠਿਆ, ਮੈਂ ਕਿਹੜਾ ਕੋਈ ਭਾਸ਼ਾ ਮਾਹਿਰ ਆ, ਜਾਂ ਮੈਂ ਤਾਂ ਇੱਕ ਆਮ ਗਵਈਆ ਵਾਂ, ਤੇ ਗਾਇਕ ਹੋਣ ਦੇ ਨਾਤੇ ਜਾਂ ਪੰਜਾਬ ਤੋਂ ਬਾਹਰ ਘੁੰਮਦਾ ਫਿਰਦਾ ਹੋਣ ਦੇ ਨਾਤੇ ਮੈਂ ਇੱਕ ਜਜ਼ਬਾਤੀ ਜੀ ਹਲਕੀ ਫੁਲਕੀ ਗੱਲ ਕਰ ਬੈਠਿਆ। ਪਰ ਜਿਹੜੀ ਮੇਰੀ ਕੌਮ ਆ, ਜਿਹੜੇ ਪੰਜਾਬੀ ਬੋਲਣ ਵਾਲੇ ਲੋਕ ਨੇ, ਉਹਨਾਂ ਨੂੰ ਮੇਰੇ ਬੋਲੇ ਹੋਏ ਸ਼ਬਦਾਂ ਨੇ ਦੁਖੀ ਕੀਤਾ ਵਾ, ਇਸ ਕਰਕੇ ਇਸ ਮਸਲੇ ਦੇ ਉੱਤੇ ਮੈਂ ਮਾਫੀ ਮੰਗਦਾ। ਗਲਤ ਆ, ਮੈਨੂੰ ਕਦੇ ਵੀ ਨਹੀਂ ਚਾਹੀਦਾ ਹੈਗਾ ਕਿ ਮੈਂ ਪੰਜਾਬੀ ਬੋਲੀ ਦੇ ਹਿੱਤਾਂ ਦੇ ਉਲਟ ਭੁਗਤਾਂ। ਸੋ ਇੱਕ ਸੁਚੱਜੇ ਤਰੀਕੇ, ਪਰ ਉਹਨੂੰ ਉਸੇ ਮੌਕੇ ਬੜਾ ਵੱਡਾ ਲੌਂਗ ਲਾਣਾ, ਇੱਕ ਪੰਪ ਮਾਰਨ ਵਾਲਾ, ਪੈਂਚਰ ਲਾਉਣ ਵਾਲਾ ਟੱਕਰ ਗਿਆ
ਜਿਨ੍ਹਾਂ ਨੇ ਪੂਰੀ ਸਥਿਤੀ ਉਹਨਾਂ ਟਾਈਮ ਵਿਗਾੜੀ ਰੱਖੀ ਜਿੰਨਾ ਟਾਈਮ ਗੱਲ ਪੂਰੇ ਸਿਖਰ ਤੇ ਨਹੀਂ ਚਲੀ ਗਈ। ਹੁਣ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੀ ਰਾਏ ਜਿਹੜੀ ਆ ਅੱਡ-ਅੱਡ ਕਾਰਨਾਂ ਕਰਕੇ ਬੜੀ ਅਹਿਮ ਮੰਨੀ ਜਾਂਦੀ ਆ। ਜਿਵੇਂ ਸਰਜੀਤ ਪਾਤਰ ਨੇ, ਗੁਰਭਜਨ ਗਿੱਲ ਨੇ, ਹਿੰਦੀ ਫਿਲਮਾਂ ਪੰਜਾਬੀ ਫਿਲਮਾਂ ਦੇ ਵਿੱਚ ਨਾਂ ਕਮਾਉਣ ਵਾਲੇ ਜੋਗਰਾਜ ਸਿੰਘ ਨੇ, ਜਾਂ ਹੋਰ ਕਈ ਪੰਜਾਬੀ ਗਾਇਕਾਂ ਨੇ, ਪੰਮੀ ਬਾਈ ਵਰਗਿਆਂ ਨੇ, ਜਾਂ ਹੋਰ ਜਿਹੜੇ ਮੀਡੀਆ ਦੀ ਦੁਨੀਆ ਦੇ ਵਿੱਚ ਬਲਜੀਤ ਬੱਲੀ ਨੇ, ਜਾਂ ਆਪਣੇ ਯੈਸ ਪੰਜਾਬ ਹੁਣ ਪਹਿਲਾਂ ਅਜੀਤ ਵਿੱਚ ਕੰਮ ਕਰਦੇ ਸੀਗੇ ਬਾਵਾ ਜੀ, HS ਬਾਵਾ ਜੀ, ਹੋਰ ਬਹੁਤ ਸਾਰੀਆਂ ਬੜੀਆਂ ਲੰਬੀਆਂ ਚੌੜੀਆਂ ਆਪਾਂ ਸੂਚੀਆਂ ਬਣਾ ਸਕਦੇ ਹਾਂ। ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਾਲਿਆਂ ਨੇ, ਤੇਜਵੰਤ ਸਿੰਘ ਮਾਨ ਵਰਗਿਆਂ ਨੇ, ਮਤਲਬ ਬੜੇ ਲੋਕਾਂ ਨੇ ਉਹਦੇ ਬਾਰੇ ਆਪਦੇ ਜਿਹੜੇ ਜਜ਼ਬਾਤ ਜਦੋਂ ਪ੍ਰਗਟਾਏ, ਉਹ ਸਾਫ਼ ਗੱਲ ਇਹ ਕਹਿੰਦੇ ਸੀ ਕਿ ਜਿਹੜਾ ਗੁਰਦਾਸ ਮਾਨ ਨੇ ਗੱਲਾਂ ਕੀਤੀਆਂ ਨੇ ਉਹਦੀ ਆਪਦੇ ਤਰੀਕੇ ਦੀ ਵਿਆਖਿਆ ਜਿਵੇਂ ਉਹ ਮਰਜ਼ੀ ਕਰੀ ਜਾਵੇ, ਪਰ ਅਸਲ ਵਿੱਚ ਉਹ ਪੰਜਾਬੀ ਬੋਲੀ ਦੇ ਹਿੱਤਾਂ ਦੇ ਉਲਟ ਭੁਗਤ ਗਿਆ। ਤੇ ਉਸ ਮੌਕੇ ਭੁਗਤ ਗਿਆ ਜਦੋਂ ਉਹਦੀ ਲੋੜ ਪੰਜਾਬੀ ਦੇ ਹੱਕ ਵਿੱਚ ਜ਼ਿਆਦਾ ਸੀ। ਹਿੰਦੀ ਵਾਲਿਆਂ ਦਾ ਕੋਈ ਫਰਕ ਨਹੀਂ ਪੈਂਦਾ, ਉੱਥੇ ਤਾਂ 36,000 ਹੋਰ ਤੁਰਿਆ ਫਿਰਦਾ, ਵਿੱਚ ਗੁਰਦਾਸ ਮਾਨ ਵੀ ਬੋਲ ਪਿਆ, ਉਹਨਾਂ ਦੇ ਹੱਕ 'ਚ ਤਾਂ ਕੀ ਉਹਨਾਂ ਨੂੰ ਫਰਕ ਪੈਂਦਾ। ਜੇ ਉਹਨਾਂ ਨੇ ਲਾਗੂ ਕਰਨੀ ਆ ਉਹਨਾਂ ਨੂੰ ਗੁਰਦਾਸ ਮਾਨ ਦੀ ਫਿਰ ਵੀ ਲੋੜ ਨਹੀਂ। ਜੇ ਉਹਨਾਂ ਨੇ ਇੱਕ ਮੁਲਕ ਇੱਕ ਜਿਹੜੀ ਬੋਲੀ ਵਾਲਾ ਏਜੰਡਾ ਲਾਗੂ ਨਹੀਂ ਕਰਨਾ ਤਾਂ ਵੀ ਉਹਨਾਂ ਨੂੰ ਕੋਈ ਲੋੜ ਨਹੀਂ। ਪਰ ਪੰਜਾਬੀ ਬੋਲਣ ਵਾਲਿਆਂ ਨੂੰ ਗੁਰਦਾਸ ਮਾਨ ਦੀ ਲੋੜ ਸੀਗੀ। ਤੇ ਜਦੋਂ ਗੁਰਦਾਸ ਮਾਨ ਨੇ ਐਨ ਮੌਕੇ ਸਿਰ ਉਧਰ ਭੁਗਤ ਕੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਪੀੜਾ ਦਿੱਤੀ ਆ, ਦੁੱਖ ਦਿੱਤਾ, ਤਾਂ ਲੋਕਾਂ ਦਾ ਉਹਦੇ ਖਿਲਾਫ ਬੋਲਣਾ ਸੁਭਾਵਿਕ ਸੀ। ਸੋ ਇਹ ਸਾਰੇ ਲੋਕ ਬੜੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲਿਖਾਰੀ, ਗਾਉਣ ਵਾਲੇ ਜਾਂ ਹੋਰ ਬੜਾ ਆਮ ਸਮਾਜ ਜਦੋਂ ਪੂਰਾ ਧੜੱਲੇ ਦੇ ਨਾਲ ਉਸ ਗੱਲ ਨੂੰ ਗੁਰਦਾਸ ਮਾਨ ਦੀ ਨੂੰ ਗਲਤ ਮੰਨ ਕੇ ਆਪੋ ਆਪਦੇ ਨਜ਼ਰੀਏ ਤੋਂ ਆਪੋ ਆਪਣੇ ਸ਼ਬਦਾਂ ਦੇ ਰਾਹੀਂ ਆਪਦੀ ਗੱਲ ਕਹਿ ਰਿਹਾ, ਤੇ ਉਸ ਮੌਕੇ ਦੇ ਉੱਤੇ ਵੀ ਇੱਕ ਲਾਣਾ ਖੜਾ ਹੋ ਗਿਆ। ਜਿਹੜੇ ਕਹਿੰਦੇ ਜੀ ਗੁਰਦਾਸ ਮਾਨ ਨੇ ਤਾਂ ਕਮਾਲ ਕਰਤੀ, ਉਹ ਤਾਂ ਗੱਲ ਹੀ ਬੜੀ ਵਧੀਆ, ਉਹਦੀ ਤਾਂ ਗੱਲ ਦੀ ਮਤਲਬ ਆਨੰਦ ਹੀ ਆ ਗਿਆ। ਹੁਣ ਗੁਰਦਾਸ ਮਾਨ ਜਿਹੜਾ ਹੈ ਉਹਦੀ ਫਿਰ ਜਿਹੜਾ ਪਹਿਲਾਂ ਹੀ ਉਹਨੂੰ ਲੱਗਦਾ ਸੀ ਕਿ ਮੈਂ ਠੀਕ ਹਾਂ, ਉਹਦਾ ਹੰਕਾਰ ਫਿਰ ਹੋਰ 4 ਗੁਣਾ ਵੱਧ ਗਿਆ। ਸੋ ਇੱਕ ਤਰੀਕੇ ਨਾਲ ਹਰ ਉਹ ਬੰਦਾ ਜਿਹੜਾ ਕਿਤੇ ਕਿਸੇ ਨਾ ਕਿਸੇ ਰੂਪ 'ਚ ਗਲਤੀ ਕਰ ਬੈਠਦਾ, ਉਹਨੂੰ ਉਲਟ ਵਰਤਾਰੇ ਵਾਲੇ, ਉਲਟ ਖਿਆਲਾਂ ਵਾਲੇ ਲੋਕ ਪੰਪ ਦਿੰਦੇ ਰਹਿੰਦੇ ਆ, ਤੇ ਉਹਨੂੰ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਉਲਟ ਇੱਕ ਧਿਰ ਵਜੋਂ ਖੜਾ ਕਰਨ ਵਾਲੀ ਇਹ ਗੱਲ ਹੁੰਦੀ ਆ। ਜਿਵੇਂ ਮਤਲਬ ਸਿੱਧੂ ਮੂਸੇ ਵਾਲੇ ਨੇ ਤਾਂ ਆਪਦਾ ਚਲੋ ਮਸਲਾ ਨਿਬੇੜਨ ਵੱਲ ਹੀ ਜ਼ਿਆਦਾ ਰੁਚੀ ਦਿਖਾਈ, ਪਰ ਗੁਰਦਾਸ ਮਾਨ ਨੂੰ ਇਉਂ ਲੱਗਿਆ ਕਿ ਆਪਣੇ ਮਗਰ ਤਾਂ ਬੜੀ ਵੱਡੀ ਪਬਲਿਕ ਆ, ਆਪਾਂ ਨੂੰ ਕਿਸੇ ਦੀ ਕੀ ਪਰਵਾਹ। ਤੋ ਉਹ ਇੱਕ ਤਰੀਕੇ ਨਾਲ ਉਹਨੂੰ ਇਸ ਸਥਿਤੀ ਵਿੱਚ ਇਹ ਲਾਣਾ ਲੈ ਗਿਆ ਜਿਹੜਾ ਪਾਟੋ ਧਾੜ ਸੰਤਾਪ ਵਧਾ ਕੇ, ਕਿਉਂਕਿ ਇਹ ਜੇਕਰ ਗੁਰਦਾਸ ਮਾਨ ਨੇੜੇ ਲਿਆਉਂਦਾ ਗੱਲ ਨੂੰ ਤਾਂ ਹੋਰ ਤਰ੍ਹਾਂ ਦੀ ਗੱਲ ਸੀ, ਪਰ ਉਹ ਨਹੀਂ ਆਉਣ ਦਿੱਤੀ ਜਾ ਰਹੀ। ਔਰ ਇਹ ਗੱਲ ਮੈਂ ਇਕੱਲੇ ਪੰਜਾਬੀ ਬੋਲੀ ਤੇ ਜਿਹੜੇ ਸਿੱਖ ਜਜ਼ਬਾਤਾਂ ਬਾਰੇ ਨਹੀਂ, ਮੈਂ ਆਲ ਓਵਰ ਗੱਲ ਕਹਿਣਾ ਕਿ ਜਿਹੜਾ ਮਰਜ਼ੀ ਘਟਨਾਕ੍ਰਮ ਵਾਪਰ ਰਿਹਾ ਹੋਵੇ, ਉਸ ਮੌਕੇ ਸਾਡੇ ਵਿੱਚੋਂ ਹੀ ਸਿੱਖਾਂ ਦੇ ਵਿੱਚੋਂ ਇੱਕ ਵਰਗ ਪੈਦਾ ਹੋ ਚੁੱਕਿਆ ਵਾ। ਪਿਛਲੇ 70-80 ਸਾਲਾਂ ਦੇ ਸਮੇਂ ਨੇ ਇੱਕ ਇਹੋ ਜਿਹਾ ਵਰਗ ਪੈਦਾ ਕਰ ਦਿੱਤਾ ਜਿਹੜਾ ਆਪਦੇ ਆਪ ਨੂੰ ਬਹੁਤ ਮੈਚਿਓਰ, ਬਹੁਤ ਸਿਆਣਾ ਤੇ ਬੜਾ ਮਤਲਬ ਬੁਲੰਦ ਇਕਬਾਲ ਵਾਲਾ ਮੰਨਦਾ, ਤੇ ਉਹ ਉਹਨਾਂ ਸਿੱਖਾਂ ਨੂੰ ਜਿਹੜੇ ਸਿੱਖ ਜਜ਼ਬਾਤਾਂ ਦੇ ਪਹਿਰੇਦਾਰੀ ਕਰਨ ਜਾਂ ਸਿੱਖ ਹਿੱਤਾਂ ਦੀ ਤਰਜਮਾਨੀ ਕਰਨ ਦੀ ਜ਼ਿਆਦਾ ਰੁਚੀ ਦਿਖਾਉਣ, ਜਾਂ ਜਿਹੜੇ ਸੈਂਸਿਟਿਵ ਤੌਰ ਦੇ ਉੱਤੇ ਸੋਚਦੇ ਆ ਕਿ ਸਿੱਖੀ ਅਤੇ ਪੰਜਾਬੀ ਬੋਲੀ ਨੂੰ ਬੜੇ ਵੱਡੇ ਖਤਰੇ ਨੇ, ਪੰਜਾਬੀ ਲੋਕਾਂ ਦੇ ਤੇ ਸਿੱਖ ਲੋਕਾਂ ਦੇ ਹਿੱਤਾਂ ਲਈ, ਜਜ਼ਬਾਤਾਂ ਲਈ ਸਾਨੂੰ ਬੜਾ ਧੜੱਲੇ ਦੇ ਨਾਲ ਕੰਮ ਕਰਨਾ ਚਾਹੀਦਾ। ਉਹਨਾਂ ਲੋਕਾਂ ਦੇ ਜਦੋਂ ਵੀ ਕੋਈ ਗੱਲ ਕਹਿੰਦੇ ਆ ਤਾਂ ਇਹ ਲੋਕ ਉਹਦੇ ਖਿਲਾਫ ਡਟ ਜਾਣਗੇ, ਔਰ ਇਹ ਬਹੁਤ ਵੱਡਾ ਲੌਂਗ ਲਾਣਾ ਆ। ਉਧਰ ਖੜ ਕੇ ਇਹ ਲੋਕ ਸਮਝਦੇ ਆ ਕਿ ਅਸੀਂ ਜ਼ਿਆਦਾ ਵੱਡੇ ਪੰਜਾਬੀ ਆ, ਅਸੀਂ ਜ਼ਿਆਦਾ ਵੱਡੇ ਸਿੱਖ ਵਾਂ। ਜਦੋਂ ਕੋਈ ਹਲਕੇ ਜੇ ਮਤਲਬ ਦਰਜੇ ਦਾ ਕਵੀ ਨਹੀਂ ਉਹਨੂੰ ਕਹਿਣਾ ਚਾਹੀਦਾ, ਐਵੇਂ ਤੁਕਬੰਦੀ ਜੀ ਕਰਨ ਵਾਲਾ ਬੰਦਾ ਕੋਈ ਸਿੱਖੀ ਦੇ ਸਿਧਾਂਤਾਂ ਜਾਂ ਸਿੱਖ ਆਦਰਸ਼ਾਂ ਨੂੰ ਸੱਟ ਮਾਰਨ ਵਾਲੀ ਤੁਕਬੰਦੀ ਕਰਕੇ ਸੋਸ਼ਲ ਮੀਡੀਆ ਤੇ ਪਾ ਦੇਵੇ, ਜਿਵੇਂ ਉਹ ਸਰਜੀਤ ਗਾਗਾ ਦਾ ਮਸਲਾ ਜਾਂ ਹੋਰ ਕਈ ਨੇਗੇ ਇਦਾਂ ਦੇ, ਤਾਂ ਉਸ ਮੌਕੇ ਜਦੋਂ ਪੂਰਾ ਸਿੱਖ ਜਗਤ ਉਹ ਤੋਂ ਪੀੜਤ ਹੋ ਕੇ ਉਹਦੇ ਖਿਲਾਫ ਡਟਿਆ ਹੁੰਦਾ, ਤਾਂ ਫਿਰ ਕੁਝ ਲੋਕ ਆ ਜਾਣਗੇ ਉਹਦੇ ਹੱਕ ਵਿੱਚ, ਉਹਨੂੰ ਕਹਿਣਗੇ ਕਿ ਨਹੀਂ ਇਹ ਠੀਕ ਆ, ਇਹਨੂੰ ਬੋਲਣ ਦੀ ਆਜ਼ਾਦੀ ਆ, ਸੁਣੋ ਤਾਂ ਸੀ ਉਹ ਕੀ ਕਹਿੰਦਾ। ਹੁਣ ਉਲਟ ਖਿਆਲਾਂ ਵਾਲੇ ਬੰਦੇ ਦੇ ਹੱਕ ਵਿੱਚ ਖੜ ਕੇ ਉਹਨੂੰ ਸਪੇਸ ਦੇਣੀ, ਇਹ ਜਿਹੜਾ ਸਾਰਾ ਵਰਤਾਰਾ ਅਸਲ ਵਿੱਚ ਇਹਦੇ ਕਈ ਕਾਰਨ ਹੋਣਗੇ। ਦਿੱਲੀ ਤੋਂ ਇੱਕ ਤਾਂ ਜਿਹੜੀ ਚੱਲ ਰਹੀ ਆ ਕਿ ਹਰ ਉਹ ਚੀਜ਼
ਜਿਹੜੀ ਸਿੱਖੀ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਹੋਵੇ ਉਹਨੂੰ ਸ਼ਹਿ ਦੇਣ ਵਾਲੀ ਬਿਰਤੀ ਇੱਕ ਤਾਂ ਚਲੋ ਉਹ ਆ, ਨਾਗਪੁਰ ਵਾਲੀ ਬਿਰਤੀ ਆ। ਫਿਰ ਉਸ ਤੋਂ ਬਿਨਾਂ ਜਿਹੜੀ ਕਮਿਊਨਿਸਟ ਵਿਚਾਰਧਾਰਾ ਉਹਨੇ ਬੜਾ ਇਹੋ ਜਿਹਾ ਅਸਰ ਦਿੱਤਾ। ਇੱਕ ਕੁਝ ਲੋਕ ਆਪਦੇ ਆਪ ਨੂੰ ਅਗਾਂਹ ਵਧੂ ਜਾਂ ਆਪਦੇ ਆਪ ਨੂੰ ਮਾਡਰਨ ਬਣਾਉਣ ਦੇ ਜਾਂ ਦਰਸਾਉਣ ਦੇ ਚੱਕਰ ਵਿੱਚ ਕਿ ਅਸੀਂ ਫਿਰ ਮਤਲਬ ਜਿਹੜੇ ਹੈਗੇ ਆ ਬੜੇ ਅਪਗ੍ਰੇਡ ਆ, ਅਸੀਂ ਬੜੇ ਸੂਝਵਾਨ ਆ, ਉਹ ਦਰਸਾਉਣ ਦੇ ਲਈ ਉਹਨਾਂ ਨੇ ਇਹ ਮਿਥਿਆ ਹੋਇਆ ਕਿ ਜਿਹੜੀ ਵੀ ਗੱਲ ਆਮ ਜਨਰਲ ਸਿੱਖ ਸਮਾਜ ਕਹਿ ਰਿਹਾ ਵਾ ਉਹਦੇ ਖਿਲਾਫ ਖੜਾ ਹੋਣ ਦੇ ਵਿੱਚ ਹੀ ਸਾਡੀ ਵਡਿਆਈ ਹੈ। ਮਤਲਬ ਕਿ ਇੱਕ ਤਾਂ ਹੈਗਾ ਨਾ ਜੀ ਬਈ ਸਿੱਖੀ ਦੇ ਲਈ ਮਰਨ ਤੇ ਉਤਰਨ ਵਾਲੇ, ਇੱਕ ਇਹ ਲੋਕ ਨੇ ਜਿਹੜੇ ਕਹਿੰਦੇ ਆ ਵੀ ਸਿੱਖੀ ਲਈ ਇਸ ਤਰੀਕੇ ਨਾਲ ਸੋਚਣਾ ਕਿ ਸਿੱਖੀ ਲਈ ਜਾਂ ਪੰਜਾਬੀਅਤ ਲਈ ਜਾਂ ਪੰਜਾਬੀ ਬੋਲੀ ਲਈ ਅਸੀਂ ਹਰ ਕੁਰਬਾਨੀ ਕਰ ਜਾਂਗੇ। ਇਹ ਗਲਤ ਗੱਲ ਆ। ਦੱਸੋ ਕਿੱਡੀ ਅਜੀਬ ਸਥਿਤੀ ਆ ਕਿ ਜਿਹੜੇ ਲੋਕ ਸਿੱਖੀ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਨੇ ਜਾਂ ਪੰਜਾਬੀ ਬੋਲੀ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ, ਉਹਨਾਂ ਦੇ ਖਿਲਾਫ ਬੋਲਣਾ ਤੇ ਉਹਨਾਂ ਦਾ ਮਜ਼ਾਕ ਉਡਾਉਣਾ, ਉਹਨਾਂ ਦੀ ਖਿੱਲੀ ਉਡਾਉਣ ਨੂੰ ਹੀ ਪੰਜਾਬੀ ਬੋਲੀ ਤੇ ਸਿੱਖ ਧਰਮ ਦੀ ਸੇਵਾ ਸਮਝੀ ਬੈਠੇ ਨੇ, ਵੀ ਕਹਿੰਦੇ ਅਸੀਂ ਬੜੇ ਮਹਾਨ ਆ। ਇਹ ਜਿਹੜਾ ਲੌਂਗ ਲਾਣਾ ਹੈਗਾ, ਜਿਹੜਾ ਹਰ ਮੌਕੇ ਪੁੱਠੀ ਸਥਿਤੀ ਵਿੱਚ ਰਹਿੰਦਾ, ਸਿੱਖਾਂ ਦੇ ਉਲਟ ਰਹਿੰਦਾ, ਪੰਜਾਬੀ ਬੋਲੀ ਦੇ ਜਾਂ ਸਿੱਖੀ ਦੇ ਉਲਟ ਰਹਿੰਦਾ, ਇਹ ਜਿਹੜਾ ਲਾਣਾ ਇਹਨਾਂ ਨੂੰ ਉਹ ਸਿੱਖ ਬਹੁਤ ਵਧੀਆ ਲੱਗਦੇ ਆ ਜਿਹੜੇ ਹਰ ਸਿੱਖੀ ਦੀ ਤੇ ਪੰਜਾਬੀ ਬੋਲੀ ਦੀ ਗੱਲ ਦੇ ਉਲਟ ਖੜਨ, ਉਹਦੀ ਨਿੰਦਿਆ ਕਰਨ, ਉਹਨੂੰ ਭੰਡਣ, ਹਰ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ ਬੰਦੇ ਨੂੰ ਭੰਡਣ, ਫਿਰ ਉਹ ਬਹੁਤ ਵਧੀਆ। ਤੇ ਜਿਹੜਾ ਵੀ ਬੰਦਾ ਮਤਲਬ ਇਹ ਕਵੇ ਕਿ ਜਿਹੜੀ ਚੱਲ ਰਹੀ ਪਹਿਲੋਂ ਚੀਜ਼ ਹੈਗੀ ਆ ਉਹਦੇ ਬਾਰੇ ਸਾਨੂੰ ਵਿਚਾਰ ਕਰਨਾ ਚਾਹੀਦਾ, ਚਰਚਾ ਕਰਨੀ ਚਾਹੀਦੀ ਆ, ਕੀ ਪਤਾ ਉਹ ਗੱਲ ਠੀਕ ਨਿਕਲੇ। ਪਰ ਇੱਥੇ ਨਹੀਂ, ਉਹ ਕਹਿੰਦੇ ਜੀ ਜਾਂ ਤਾਂ ਸਾਡੀ ਗੱਲ ਨਾਲ ਸਹਿਮਤ ਹੋਵੋ ਤੇ ਨਹੀਂ ਤੁਸੀਂ ਗਲਤ ਹੋ। ਹੁਣ ਇਸ ਮੌਕੇ ਫਿਰ ਇਹ ਸਾਰਾ ਵਰਤਾਰਾ ਸਿੱਖੀ ਨੂੰ ਬਚਾਉਣ ਵਾਲਾ ਹੋਇਆ ਕਿ ਮਰਵਾਉਣ ਵਾਲਾ ਹੋਇਆ। ਗੁਰਦਾਸ ਮਾਨ ਦਾ ਜਦੋਂ ਮੁਕੰਮਲ ਤੌਰ ਤੇ ਬਾਈਕਾਟ ਉੱਥੇ ਹੋਣਾ ਚਾਹੀਦਾ ਸੀ, ਜਿਹੜੇ ਉੱਥੇ ਬੈਠ ਕੇ ਕੂਕਾਂ ਚੀਕਾਂ ਮਾਰਦੇ ਰਹੇ, ਜਾਂ ਜਿਨ੍ਹਾਂ ਲੋਕਾਂ ਨੇ ਸਿੱਧੂ ਮੂਸੇਵਾਲੇ ਨੂੰ ਜਦੋਂ ਉਹ ਗਲਤੀ ਮੰਨ ਰਿਹਾ ਸੀ ਮੁੰਡਾ, ਉਦੋਂ ਵੀ ਉਹਦੀ ਹਮਾਇਤ ਵਿੱਚ ਡਟੇ ਰਹੇ। ਇਹ ਜਿਹੜਾ ਸਾਰਾ ਲਾਣਾ ਹੈ ਇਹ ਕੀ ਹੈ? ਇਹ ਸਾਰੇ ਦਾ ਸਾਰਾ ਉਹ ਲੌਂਗ ਲਾਣਾ ਜਿਹੜਾ ਸਿੱਖੀ ਨੂੰ, ਪੰਥ ਨੂੰ, ਪੰਜਾਬ ਨੂੰ ਅੰਦਰੋਂ ਅੰਦਰ ਹੀ ਘਾਉਣ ਵਾਂਗ ਖਾ ਰਿਹਾ। ਤੇ ਅੰਦਰੋਂ ਅੰਦਰ ਹੀ ਇਹ ਜਿਹੜੀ ਚੀਜ਼ ਹੈਗੀ ਆ ਜੇ ਵੱਧ ਰਹੀ ਆ ਤਾਂ ਸਮਝ ਲਓ ਕਿ ਸਾਨੂੰ ਮੰਨ ਲੈਣਾ ਚਾਹੀਦਾ ਕਿ ਦੁਸ਼ਮਣ ਨੇ ਜਿਹੜਾ ਵਾਇਰਸ ਸਾਡੇ ਅੰਦਰ ਛੱਡਿਆ, ਇਹ ਵਾਇਰਸ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਤੇ ਸਾਡੇ ਸਮਾਜ ਲਈ ਬਹੁਤ ਹੀ ਇਹ ਘਾਤਕ ਵਰਤਾਰਾ। ਹੁਣ ਇਹਨਾਂ ਲੋਕਾਂ ਨੂੰ ਇਹ ਸਮਝਾਉਣਾ ਬੜਾ ਮੁਸ਼ਕਲ ਆ ਕਿ ਹਿੰਦੂ ਹਿੰਦੁਸਤਾਨ ਵਾਲੀ ਧਿਰ ਨੇ ਸੈਂਕੜੇ ਢੰਗ ਤਰੀਕੇ ਅਪਣਾਏ ਹੋਏ ਨੇ ਸਾਡੇ ਹਿੱਤਾਂ ਨੂੰ ਸੱਟ ਮਾਰਨ ਦੇ ਲਈ। ਉਹਨਾਂ ਵਿੱਚੋਂ ਇੱਕ ਜਿਹੜਾ ਹੈਗਾ ਤਰੀਕਾ ਉਹ ਇਹ ਵੀ ਹੈਗਾ ਕਿ ਸਿੱਖ ਸਮਾਜ ਦੇ ਅੰਦਰੋਂ ਪੱਗਾਂ ਦਾੜੀਆਂ ਵਾਲੇ ਬੰਦੇ ਬੜੀ ਮੌਜ ਨਾਲ ਸਿੱਖੀ ਦੇ ਉਲਟ ਭਗਤਾ ਸਕੀਏ, ਇਹ ਵੀ ਉਹ ਇੱਕ ਤਰੀਕਾ ਕੱਢ ਸਕਦੇ ਆ। ਤੇ ਅੱਜ ਉਹ ਤਰੀਕਾ ਜਿਹੜਾ ਹੈ ਪੂਰੀ ਕਾਮਯਾਬੀ ਨਾਲ ਲਾਗੂ ਹੋਇਆ ਦਿਖ ਰਿਹਾ। ਜਦੋਂ ਵੀ ਸਾਡੇ ਮਸਲੇ ਉੱਠਦੇ ਨੇ, ਤੁਸੀਂ ਇੱਕ ਨਿਰਪੱਖ ਕਿਸੇ ਮਸਲੇ ਮੌਕੇ ਚੁੱਪ ਗੁੜਪ ਹੋ ਕੇ ਬਹਿ ਕੇ ਦੇਖ ਸਕਦੇ ਹੋ, ਕਿਉਂਕਿ ਜਿਹੜਾ ਹੈਗਾ ਕਿਸੇ ਗੱਲ ਦਾ ਜਦੋਂ ਨਿਤਾਰਾ ਕਰਨਾ ਹੋਵੇ ਤਾਂ ਉਦੋਂ ਕੋਈ ਢੰਗ ਤਰੀਕੇ ਬੰਦੇ ਨੂੰ ਸਮਝਣ ਲਈ ਅਪਣਾਉਣੇ ਪੈਂਦੇ ਆ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਕਿਸੇ ਨੂੰ ਇਸ ਗੱਲ ਨਾਲ ਮੇਰੀ ਨਾਲ ਬੇਇਤਫਾਕੀ ਆ, ਉਹ ਆਰਾਮ ਨਾਲ ਕਿਸੇ ਮਸਲੇ ਮੌਕੇ ਚੁੱਪ ਕਰਕੇ ਬੈਠੇ, ਕਿਉਂਕਿ ਨਿੱਤ ਮਸਲੇ ਉੱਠਦੇ ਨੇ। 5 ਜਾਂ 4 ਮਸਲਿਆਂ ਬਾਅਦ ਹੀ ਉਹਨੂੰ ਸਮਝ ਲੱਗ ਜਾਣੀ ਆ ਕਿ ਇੱਕ ਸਪੈਸ਼ਲ ਇੱਕ ਵਿਸ਼ੇਸ਼ ਵਰਗ ਤਿਆਰ ਹੋ ਚੁੱਕਿਆ ਵਾ ਜਿਹਨੇ ਹਮੇਸ਼ਾ ਹੀ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੇ ਹੱਕ 'ਚ ਚੱਲ ਰਹੇ ਬੰਦਿਆਂ ਤੇ ਹੱਕ 'ਚ ਚੱਲ ਰਹੀਆਂ ਘਟਨਾਵਾਂ ਦੇ ਉਲਟ ਬੋਲਣਾ ਹੁੰਦਾ, ਹਰ ਵੇਲੇ ਉਲਟ ਭੁਗਤਣਾ। ਜਿਹੜੀ ਵੀ ਧਿਰ ਜਾਂ ਜਿਹੜਾ ਵੀ ਵਿਅਕਤੀ ਉਸ ਚੀਜ਼ ਨੂੰ ਮਤਲਬ ਜਿਵੇਂ ਹੁਣ ਚਰਨਜੀਤ ਸਿੰਘ ਸੁੱਜੋਂ ਜਿਹਨੇ ਗੁਰਦਾਸ ਮਾਨ ਦੇ ਸ਼ੋਅ ਦੇ ਵਿੱਚ ਆਪਦੀ ਸਮੁੱਚੀ ਸਿੱਖ ਕੌਮ ਦੇ ਵੱਲੋਂ ਜਾਂ ਪੰਜਾਬੀ ਭਾਈਚਾਰੇ ਵੱਲੋਂ ਇੱਕ ਰੋਹ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਗੁਰਦਾਸ ਮਾਨ ਤੈਨੂੰ ਇਸ ਗੱਲ ਲਈ ਗਲਤ ਕਹਿੰਦੇ ਆ। ਹੁਣ ਉਸ ਬੰਦੇ ਨੇ ਆਪਦੇ ਫਰਜ਼ ਨਿਭਾਤੇ, ਪਰ ਸਾਡੇ ਭਾਈਚਾਰੇ ਵਿੱਚੋਂ ਹੁਣ ਬੰਦੇ ਉੱਠ ਖੜੇ ਹੋਣਗੇ ਜਾਂ ਹੋਏ ਨੇ ਜਿਨ੍ਹਾਂ ਨੂੰ ਚਰਨਜੀਤ ਸਿੰਘ ਸੁੱਜੋਂ ਨੂੰ ਨਿੰਦਣ ਭੰਡਣ ਦੇ ਵਿੱਚ ਹੀ ਬੜਾ ਵੱਡਾ ਲੱਗਦਾ ਵੀ ਕਮਾਲ ਆ ਜੀ, ਇਹ ਤਾਂ ਬਹੁਤ ਵੱਡਾ ਕੰਮ ਕਰਦਾ। ਹੁਣ ਇਹ ਸਾਰੇ ਦਾ ਸਾਰਾ ਕੁਝ ਕੀ ਕਰ ਰਿਹਾ ਕਿ ਸਿੱਖੀ ਲਈ ਲੜਨ ਮਰਨ ਵਾਲੇ, ਪੰਜਾਬੀ ਬੋਲੀ ਲਈ ਲੜਨ ਮਰਨ ਵਾਲਿਆਂ ਨੂੰ ਡਿਪਰੈਸ ਕਰਨਾ, ਨਿਰਾਸ਼ ਕਰਨਾ, ਮਾਯੂਸ ਕਰਨਾ, ਉਹਨਾਂ ਦੀ ਕਿਰਦਾਰਕੁਸ਼ੀ ਕਰਕੇ ਉਹਨਾਂ ਨੂੰ ਘਰੇ ਵਾੜਨਾ। ਜਦੋਂ ਇਹ ਸਾਰੇ ਦੇ ਸਾਰੇ ਲੋਕਾਂ ਨੂੰ ਅਸੀਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਜਦੋਂ ਇਹਨਾਂ ਨੂੰ ਦੜ ਵੱਟਣ ਤੇ ਮਜਬੂਰ ਕਰ ਦਿਆਂਗੇ, ਜਦੋਂ ਇਹਨਾਂ ਨੂੰ ਘਰੋਂ ਘਰੀ ਧੱਕ ਕੇ ਵਾੜ ਦਿਆਂਗੇ,
ਜਦੋਂ ਮੈਦਾਨ ਬਿਲਕੁਲ ਵਿਹਲਾ ਹੋਊਗਾ, ਉਦੋਂ ਕੀ ਆਹ ਲੋਕ ਜਿਹੜੇ ਅੱਜ ਵੀ ਸਹੀ ਜ਼ਿੰਮੇਵਾਰ, ਅੱਜ ਵੀ ਸਹੀ ਸਮਝ ਨਹੀਂ ਰੱਖਦੇ, ਸਹੀ ਫਰਜ਼ ਨਿਭਾਉਣ ਜੋਗੇ ਹੈ ਨਹੀਂਗੇ, ਆਪ ਕਿਸੇ ਜਹੀ ਨਾ ਤੇ ਗੱਲ ਕਰਨ ਉਹ ਰਹੀ ਨਾ, ਇਹ ਸਾਰਾ ਲੌਂਗ ਲਾਣਾ ਜਿਹੜਾ ਮੁਕੰਮਲ ਤੌਰ ਦੇ ਉੱਤੇ ਸਿੱਖ ਜਗਤ ਦੇ ਹਿੱਤਾਂ ਦੇ ਉਲਟ ਭੁਗਤਦਾ, ਦਿੱਲੀ ਅਤੇ ਨਾਗਪੁਰ ਦੇ ਏਜੰਡੇ ਨਾਲ ਇਕਸੁਰ ਹੋਇਆ ਫਿਰਦਾ, ਦੁਸ਼ਮਣ ਦੇ ਘਾੜੇ ਦਾ ਦਸਤਾ ਬਣਿਆ ਹੋਇਆ, ਆਪ ਤਾਂ ਇਹ ਸਿੱਖੀ ਜਾਂ ਪੰਜਾਬੀ ਲਈ ਕੁਝ ਕਰਨ ਜੋਗਾ ਨਹੀਂ। ਹਰ ਉਸ ਬੰਦੇ, ਹਰ ਉਸ ਧਿਰ, ਹਰ ਉਸ ਵਰਤਾਰੇ ਦੇ ਖਿਲਾਫ ਡਟ ਜਾਂਦਾ ਜਿਹੜਾ ਸਿੱਖੀ ਅਤੇ ਪੰਜਾਬੀ ਬੋਲੀ ਨੂੰ ਬਚਾਉਣ ਦੇ ਲਈ ਕੁਝ ਕਰਨ ਕਰਾਉਣ ਜੋਗਾ ਹੈ। ਤਾਂ ਇਹ ਜਿਹੜੀ ਸਥਿਤੀ ਆ, ਇਹਦੇ ਵਿੱਚ ਜੇਕਰ ਇਹਨਾਂ ਦੇ ਪੈਦਾ ਕੀਤੇ ਹੋਏ ਇਸ ਸਾਰੇ ਕਾਸੇ ਸਿਸਟਮ ਦੇ ਨਾਲ ਉਹ ਹਸਤੀਆਂ, ਉਹ ਸ਼ਖਸੀਅਤਾਂ, ਉਹ ਧਿਰਾਂ ਧੜੇ ਜੇਕਰ ਮੁਕੰਮਲ ਤੌਰ ਤੇ ਖਾਮੋਸ਼ ਹੋ ਜਾਣ, ਜਿਹੜੇ ਸਿੱਖੀ ਦੀ ਤੇ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲਈ ਸੋਚਦੇ ਕਰਦੇ ਆ, ਤਾਂ ਮਾਹੌਲ ਕੀ ਹੋਊਗਾ। ਤਾਂ ਮੈਂ ਇਸ ਸਥਿਤੀ ਉੱਤੇ ਧਿਆਨ ਲਵਾਉਣਾ ਚਾਹੁੰਦਾ ਕੌਮ ਦਾ, ਵੀ ਸੁਣਨ ਵਾਲੇ ਸਾਰੇ ਭੈਣ ਭਰਾ ਇਸ ਗੱਲ ਤੇ ਚਰਚਾ ਕਰਨ ਕਿ ਕੀ ਉਸ ਧਿਰ ਦਾ ਸਾਥ ਦੇਣਾ ਚਾਹੀਦਾ ਜਿਹੜਾ ਸਿੱਖੀ ਦੀ ਚੜ੍ਹਦੀ ਕਲਾ ਤੇ ਪੰਜਾਬੀ ਬੋਲੀ ਦੇ ਹੱਕ ਵਿੱਚ ਡਟੇ ਹੋਏ ਨੇ, ਕਿ ਦੂਜੀ ਧਿਰ ਦਾ ਸਾਥ ਦੇਣਾ ਚਾਹੀਦਾ ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਉਹਨਾਂ ਸਾਰੇ ਬੰਦਿਆਂ ਨੂੰ ਨਿੰਦਣਾ, ਭੰਡਣਾ ਤੇ ਲੱਤਾਂ ਖਿੱਚਣਾ ਵਾ ਜਿਹੜੇ ਬੰਦੇ ਸਿੱਖੀ ਦੀ ਚੜ੍ਹਦੀ ਕਲਾ ਤੇ ਪੰਜਾਬੀ ਬੋਲੀ ਦੇ ਹੱਕ ਵਿੱਚ ਡਟੇ ਹੋਏ ਨੇ। ਜੇਕਰ ਤਾਂ ਸਿੱਖੀ ਨੂੰ ਮਰਵਾਉਣਾ ਚਾਹੁੰਦੇ ਆ ਤਾਂ ਫਿਰ ਉਹਨਾਂ ਧਿਰਾਂ ਦਾ ਸਾਥ ਦਈਏ, ਉਹਨਾਂ ਲੋਕਾਂ ਦੀ ਬੱਲੇ ਬੱਲੇ ਕਰੀਏ। ਪਰ ਹੋ ਬਿਲਕੁਲ ਉਲਟ ਰਿਹਾ, ਜਿਹੜੀ ਧਿਰ ਲੜ ਮਰ ਰਹੀ ਆ ਸਿੱਖੀ ਲਈ, ਜਿਹੜੀ ਪੰਜਾਬੀ ਬੋਲੀ ਦੀ ਚੜ੍ਹਦੀ ਕਲਾ ਲੋਚਦੀ ਆ, ਉਹਨੂੰ ਹਮਾਇਤ ਦੀ ਲੋੜ ਆ। ਉਹ ਜਿਹੜੇ ਅਸੀਂ ਕਹਿੰਦੇ ਆ ਵੀ ਅਸੀਂ ਚੁੱਪ ਬੈਠੇ, ਅਸੀਂ ਤਾਂ ਨਾ ਉਧਰ ਨਾ ਇੱਧਰ, ਆਪਣੀ ਹਮਾਇਤ ਦੀ ਲੋੜ ਆ ਉਹਨਾਂ ਲੋਕਾਂ ਨੂੰ। ਚਰਨਜੀਤ ਸਿੰਘ ਸੁੱਜੋਂ ਨੂੰ ਜਾਂ ਗੁਰਦਾਸ ਮਾਨ ਦੇ ਗਲਤ ਕਾਰਜ ਦਾ ਵਿਰੋਧ ਕਰ ਰਹੇ ਲੋਕਾਂ ਨੂੰ, ਸਿੱਧੂ ਮੂਸੇ ਦੇ ਗਲਤ ਕਾਰਜ ਦਾ ਵਿਰੋਧ ਕਰ ਰਹੇ ਲੋਕਾਂ ਨੂੰ, ਇਹ ਨਹੀਂ ਕਿ ਇੱਥੇ ਹੀ ਗੱਲ ਖਤਮ ਆ। ਸਦੀਵੀ ਤੌਰ ਦੇ ਉੱਤੇ ਸਾਨੂੰ ਇਹ ਇੱਕ ਫਾਰਮੂਲਾ ਅਪਣਾਉਣ ਦੀ ਲੋੜ ਆ। ਆਪਾਂ ਚੇਤੇ ਕਰੋ ਕਿ ਵੱਡੇ ਤੇ ਛੋਟੇ ਘੱਲੂ ਘਾਰਿਆਂ ਤੋਂ ਪਹਿਲਾਂ ਵੇਲਿਆਂ 'ਚ, ਉਹਨਾਂ ਦੇ ਬਾਅਦ ਵਿੱਚ ਪੂਰੀ ਦੀ ਪੂਰੀ ਕੌਮ ਨੂੰ ਪਤਾ ਸੀ ਕਿ ਆਹ ਸਾਡਾ ਦੁਸ਼ਮਣ ਆ, ਅਸੀਂ ਦੁਸ਼ਮਣ ਦੇ ਖਿਲਾਫ ਲੜਨਾ। ਅੱਜ ਅਸੀਂ ਦੁਸ਼ਮਣ ਨਾਲ ਤਾਂ ਲੜਦੇ ਹੀ ਨਹੀਂ, ਜਿਹੜੇ ਦਿੱਲੀ ਤੇ ਨਾਗਪੁਰ ਨੇ ਸਿੱਖਾਂ ਦੀ ਹੋਂਦ ਹਸਤੀ ਨੂੰ ਮਲੀਆ ਮੇਟ ਕਰਨ ਤੇ ਲੱਕ ਬੰਨਿਆ ਹੋਇਆ, ਉਹਦੇ ਖਿਲਾਫ ਤਾਂ ਸਾਡੀ ਲੜਾਈ ਹੁਣ ਨਾ ਮਾਤਰ ਰਹਿ ਗਈ। ਸਾਡੀ ਸਾਰੀ ਦੀ ਸਾਰੀ ਲੜਾਈ ਆ ਪੈਂਚਰ ਮਹਿਕਮੇ ਤੇ ਪੰਪ ਮਹਿਕਮੇ ਵਾਲਿਆਂ ਨੇ ਸਿੱਖ ਸਮਾਜ ਦੇ ਅੰਦਰ ਅੰਦਰ ਲੈ ਜਾਂਦੀ ਆ। ਹੁਣ ਸਾਡਾ 99% ਜ਼ੋਰ, ਸਾਰਾ ਜਿਹੜੀ ਸਾਡੀ ਸਮਰੱਥਾ ਉਹ ਅੰਦਰ ਅੰਦਰ ਲੱਗਿਆ ਹੋਇਆ। ਤੇ ਜਦੋਂ ਅਸੀਂ ਕੋਈ ਸਿੱਖੀ ਤੋਂ ਬਾਹਰ ਹੋਣ ਵਾਲੇ ਹਮਲੇ ਦੇ ਖਿਲਾਫ ਲੜਦੇ ਮਰਦੇ ਆ, ਤਾਂ ਪਤਾ ਨਹੀਂ ਕਿਵੇਂ ਕੁਦਰਤ ਦਾ ਕ੍ਰਿਸ਼ਮਾ ਕਹੀਏ, ਅਕਾਲ ਪੁਰਖ ਵਾਹਿਗੁਰੂ ਦੀ ਖੇਡ ਕਹੀਏ, ਕਿ ਹਰ ਵਾਰ ਅਸੀਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਦੁਸ਼ਮਣ ਨੂੰ ਘੇਰ ਲੈਂਦੇ ਆ ਜਾਂ ਸਾਡਾ ਜਜ਼ਬਾ ਜਿਹੜਾ ਹੈ ਉਹ ਜਿੱਤ ਜਾਂਦਾ ਹੈ। ਪਰ ਹਕੀਕਤ ਇਹ ਹੈਗੀ ਆ ਕਿ ਦਿਨੋਂ ਦਿਨ ਅਸੀਂ ਖੁਰਦੇ ਜਾ ਰਹੇ ਹਾਂ, ਦਿਨੋਂ ਦਿਨ ਅਸੀਂ ਘਟਦੇ ਜਾ ਰਹੇ ਹਾਂ, ਦਿਨੋਂ ਦਿਨ ਸਾਡਾ ਜਿਹੜਾ ਮੱਚ ਵਾ ਉਹ ਮਰਦਾ ਜਾ ਰਿਹਾ, ਸਾਡੇ ਸਿਦਕ ਨੂੰ ਖੋਰਾ ਲੱਗ ਰਿਹਾ। ਜਿਹੜੀਆਂ ਕੌਮਾਂ, ਜਿਹੜੇ ਭਾਈਚਾਰੇ ਜਾਂ ਜਿਹੜੇ ਘਰ ਆਪਦਾ ਆਤਮ ਚੀਨਣ ਨਾ ਕਰਨ ਤੇ ਉਹਨਾਂ ਕਾਰਨਾਂ ਦੀ ਰੋਕਥਾਮ ਕਰਨ ਲਈ ਸਰਗਰਮ ਨਾ ਹੋਣ, ਉਹਨਾਂ ਲਈ ਸਥਿਤੀ ਜਿਹੜੀ ਆ ਬੜੀ ਖਤਰਨਾਕ ਸਾਬਤ ਹੁੰਦੀ ਆ। ਜਦੋਂ ਮੈਂ ਇਹ ਗੱਲਾਂ ਕਹਿ ਰਿਹਾ ਤਾਂ ਮੇਰਾ ਅੰਦਰੋਂ ਅੰਦਰੀ ਮਨ ਰੋ ਰਿਹਾ ਕਿ ਸਾਡੀ ਕੌਮ ਦੇ ਉਹਨਾਂ ਲੋਕਾਂ, ਉਹਨਾਂ ਧਿਰਾਂ ਧੜਿਆਂ ਨੂੰ ਪਤਾ ਨਹੀਂ ਕਦੋਂ ਸੁਰਤ ਆਊਗੀ ਜਿਹੜੇ ਬੜੀ ਮੌਜ ਨਾਲ ਸਿੱਖੀ ਦੇ ਖਿਲਾਫ ਭੁਗਤ ਰਹੇ ਨੇ ਤੇ ਉਹਨਾਂ ਲੋਕਾਂ ਦਾ ਜਿਉਣਾ ਦੁੱਭਰ ਕਰ ਰਹੇ ਨੇ, ਜਿਨ੍ਹਾਂ ਦਾ ਨਿਸ਼ਾਨਾ, ਜਿਨ੍ਹਾਂ ਦੇ ਉਹਨਾਂ ਦੇ ਔਗਣ ਹੈਗੇ ਆ। ਉਹਨਾਂ ਘਟਨਾਵਾਂ, ਉਹਨਾਂ ਬੰਦਿਆਂ ਦੇ ਵਿੱਚ ਔਗਣ ਹੁੰਦੇ ਆ, ਮੰਨ ਲੈਂਦੇ ਆ, ਪਰ ਉਹ ਜਿਹੜੇ ਏਜੰਡੇ ਲਈ ਲੜ ਰਹੇ ਹੁੰਦੇ ਆ, ਉਹ ਏਜੰਡਾ ਜਿਹੜਾ ਹੈ ਉਹ ਬੜਾ ਕਾਰਗਰ ਆ। ਉਸ ਏਜੰਡੇ ਦੇ ਲਈ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਵੇਂ ਇਸ ਮੌਕੇ ਰਿਐਕਟ ਕਰਨਾ। ਪਰ ਅਸੀਂ ਇਹ ਦੇਖਦੇ ਹਾਂ ਕਿ ਜੇ ਫਲਾਨਾ ਬੰਦਾ ਇਸ ਗੱਲ ਦੇ ਹੱਕ ਵਿੱਚ ਆ, ਮੈਂ ਉਹਦਾ ਵਿਰੋਧ ਕਰਨਾ, ਤੇ ਜੇ ਫਲਾਨਾ ਬੰਦਾ ਇਹਦੇ ਖਿਲਾਫ ਆ, ਮੈਂ ਇਹਦੇ ਹੱਕ 'ਚ ਹੋ ਜਾਣਾ। ਸੋ ਜਿਹੜਾ ਮੋਟੇ ਤੌਰ ਤੇ ਆਪਾਂ ਨੂੰ ਸਮਝਣ ਦੀ ਲੋੜ ਆ ਕਿ ਜਿਹੜੀਆਂ ਕੌਮਾਂ ਨੂੰ, ਜਿਨ੍ਹਾਂ ਦੇ ਬੋਲੀਆਂ ਤੇ ਸੱਭਿਆਚਾਰਾਂ ਨੂੰ ਮਾਰਨਾ ਹੁੰਦਾ, ਅੱਗੇ ਸਰੀਰਕ ਤੌਰ ਤੇ ਲੜਾਈ ਹੁੰਦੀ ਸੀ ਤੇ ਸਿੱਧਮ ਸਿੱਧੇ ਟੱਕਰ ਦੇ ਵਿੱਚ ਦੁਸ਼ਮਣ ਦਾ ਪਤਾ ਹੁੰਦਾ ਸੀ। ਹੁਣ ਜਿਹੜਾ ਦੁਸ਼ਮਣ ਆ ਉਹ ਤਾਂ ਤੁਹਾਡਾ ਰੂਪ ਧਾਰ ਸਕਦਾ। ਸਰਸੇ ਵਾਲੇ ਦੇ ਦਾੜਾ ਦਸਤਾਰ ਸੀ,
ਭਨਿਆਰੇ ਵਾਲਾ ਪੱਗ ਵਾਲਾ ਹੀ ਸੀ। ਆ ਜਿਹੜੇ ਕੂਕੇ ਆ ਬਿਆਸ ਵਾਲਾ, ਇਹ ਸਾਰੇ ਦੇ ਸਾਰੇ, ਆ ਦੂਜਾ ਜਿਹੜਾ ਆਸ਼ੂਤੋਸ਼ ਆ, ਇਹ ਵੀ ਪੱਗ ਬੰਨੀ ਫਿਰਦਾ ਹੁੰਦਾ, ਨੀਲੀ ਪੱਗ ਬੰਨੀ ਬੈਠਾ ਹੁੰਦਾ ਸੀ, ਉੱਪਰ ਦੀ ਕੁੜਤਾ ਪਜਾਮਾ ਪਾ ਕੇ ਐਨ ਜਥੇਦਾਰ ਲੱਗਦਾ ਹੁੰਦਾ ਸੀ ਬੈਠਾ, ਜਿਵੇਂ ਅਕਾਲੀ ਦਲ ਦਾ ਕੋਈ ਜਥੇਦਾਰ ਹੁੰਦਾ। ਤੇ ਇਹ ਜਿਹੜੇ ਸਾਰੇ ਡੇਰੇਦਾਰ ਨੇ, ਚਾਹੇ ਉਹ ਨਕਲੀ ਨਿਰੰਕਾਰੀ ਆ, ਸਾਰੇ ਸਿੱਖਾਂ ਵਰਗੀ ਸ਼ਕਲ ਬਣਾ ਕੇ ਆ ਗਏ ਨੇ। ਬਹੁਤ ਸਾਰੇ ਇਹੋ ਜਿਹੇ ਸਿੱਖਾਂ 'ਚ ਬੰਦੇ ਜਿਹੜੇ ਨੇ ਪਿਛਲੇ ਸਮਿਆਂ ਦੇ ਵਿੱਚ ਨੰਗੇ ਹੋਏ ਨੇ, ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ, ਸਿੱਖਾਂ ਦੇ ਪਰਿਵਾਰਾਂ 'ਚ ਰਹੇ, ਪਰ ਸਿੱਖੀ ਦੇ ਉਲਟ ਭੁਗਤਣ ਲੱਗਿਆ। ਹੁਣ KPS ਗਿੱਲ, ਪੱਗ ਵੀ ਸੀ, ਦਾੜੀ ਵੀ ਸੀ, ਉਹਦੇ ਬੇਅੰਤ ਸਿੰਘ ਵੀ। ਤੇ ਐਵੇਂ ਹੀ ਅਕਾਲੀ ਦਲ ਜਿਹੜਾ ਇਸ ਵੇਲੇ RSS ਦਾ ਇੱਕ ਬੈਂਗੀ ਬਣਿਆ ਫਿਰਦਾ। ਹੁਣ ਬੇਸ਼ੱਕ ਦੀ RSS ਨੇ ਜਾਂ ਭਾਜਪਾ ਨੇ ਉਹਨਾਂ ਨੂੰ ਥੋੜੀ ਜਿਹੀ ਔਕਾਤ ਦਿਖਾਉਣੀ ਸ਼ੁਰੂ ਕੀਤੀ ਆ। ਹਰਿਆਣੇ ਦੇ ਵਿੱਚ ਉਹਨਾਂ ਨੂੰ ਕਹਿਤਾ ਕਿ ਅਸੀਂ ਤੁਹਾਨੂੰ ਕੋਈ ਟਿਕਟ ਟੁਕਟ ਨਹੀਂ ਦੇਣੀ। ਤੇ ਇਸ ਵੇਲੇ ਅਕਾਲੀ ਦਲ ਜਿਹੜਾ ਹੈਗਾ ਕਹਿੰਦਾ ਸੀ ਅਸੀਂ ਤਾਂ ਆਪਦੀਆਂ ਵੱਖਰੀ ਆਜ਼ਾਦ ਚੋਣ ਲੜਾਂਗੇ। ਪਰ ਮੋਟੇ ਤੌਰ ਦੇ ਉੱਤੇ ਪਿਛਲੇ ਘੱਟੋ ਘੱਟ 1994 ਤੋਂ ਬਾਅਦ, ਜਦੋਂ ਤੋਂ ਇਹ ਪੰਜਾਬੀ ਪਾਰਟੀ ਬਣਿਆ, ਬਾਦਲ ਦਲ ਬਣਿਆ, ਉਹ ਅਕਾਲੀ ਦਲ ਮੁਕੰਮਲ ਤੌਰ ਦੇ ਉੱਤੇ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤੇ ਆ। ਜਿਹੜੀ ਕਾਂਗਰਸ ਨੂੰ ਅਸੀਂ ਸਦਾ ਦੁਸ਼ਮਣ ਜਮਾਤ ਮੰਨਦੇ ਰਹੇ, ਉਹਦੇ ਨਾਲੋਂ ਵੀ ਮਤਲਬ ਜਦੋਂ ਉਹ ਤਾਂ ਹੈ ਹੀ ਦੁਸ਼ਮਣ ਸੀ, ਪਰ ਤੋਂ ਕੋਈ ਆਸ ਨਹੀਂ ਸੀਗੀ ਤੁਸੀਂ ਕਦੇ ਇਹੋ ਜਿਹੀ ਗੱਲ ਕਰੋਗੇ। ਤਾਂ ਅਕਾਲੀ ਦਲ ਦੇ ਪਿਛਲੇ 10 ਸਾਲ ਦੇ ਰਾਜ ਵਿੱਚ ਜਿਸ ਤਰੀਕੇ ਦੇ ਨਾਲ ਸਿੱਖੀ ਦਾ ਦਰਦ ਰੱਖਣ ਵਾਲਿਆਂ ਤੇ ਪੁਲਿਸ ਛਾਪੇ ਮਾਰਦੀ ਰਹੀ, ਜਿਵੇਂ ਗੋਲੀਆਂ ਚੱਲੀਆਂ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਦਰਸ਼ਨ ਸਿੰਘ ਲੋਹਾਰਾ, ਤੇ ਇੱਥੇ ਆਪਣੇ ਜਿਹੜਾ ਹੈਗਾ ਬਰਗਾੜੀ ਘਟਨਾ ਤੋਂ ਬਾਅਦ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ, ਲਾਠੀ ਚਾਰਜ, ਜਿਸ ਤਰੀਕੇ ਦੇ ਨਾਲ ਸੂਰਤ ਸਿੰਘ ਜਦੋਂ ਬਾਪੂ ਨੇ ਆਪਦਾ ਮਰਨ ਵਰਤ ਰੱਖਿਆ, ਜਾਂ ਜਦੋਂ ਗੁਰਬਖਸ਼ ਸਿੰਘ ਵਾਲਾ ਹੋਇਆ, ਜਿਸ ਤਰੀਕੇ ਦਾ ਰਵੱਈਆ ਇਸ ਬਾਦਲ ਦਲ ਨਾਲ ਸੰਬੰਧਿਤ ਸਿੱਖਾਂ ਦਾ ਰਿਹਾ, ਉਹ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਸਾਧ ਬਾਬੇ ਜਿਹੜੇ ਬਾਦਲ ਦਲ ਦੇ ਨਾਲ ਸਹਿਮਤ ਨੇ, ਉਹਨਾਂ ਸਾਰਿਆਂ ਨੇ ਉਹੀ ਏਜੰਡਾ ਜਿਹੜਾ ਕਿਸੇ ਵੇਲੇ ਕਾਂਗਰਸ ਦਾ ਹੁੰਦਾ ਸੀ, ਬੇਅੰਤ ਸਿੰਘ ਵੇਲੇ, KPS ਗਿੱਲ ਵੇਲੇ, ਉਹ ਲਾਗੂ ਕਰੀ ਰੱਖਿਆ। ਤੇ ਪੰਜਾਬ ਦੀ ਧਰਤੀ ਉੱਤੇ ਪੰਥ ਪ੍ਰਸਤ ਸਿੱਖ ਜਿਹੜੇ ਆ, ਉਹ ਮੁਗਲਾਂ ਪਠਾਣਾਂ ਦੇ ਰਾਜ ਵਾਂਗੂ ਰਾਤਾਂ ਜਿਹੜੀਆਂ ਸੀਗੀਆਂ ਉਹ ਖੇਤਾਂ ਕਮਾਦਾਂ 'ਚ ਹੀ ਕੱਟਦੇ ਰਹੇ, ਵੀ ਪਤਾ ਨਹੀਂ ਕਦੋਂ ਪੁਲਿਸ ਨੇ ਛਾਪਾ ਮਾਰਨ ਆ ਜਾਣਾ। ਸੋ ਇਹ ਜਿਹੜੇ ਇਸ ਤਰੀਕੇ ਦੇ ਸਿੱਖ ਨੇ, ਇਹਨਾਂ ਸਿੱਖਾਂ ਨੂੰ ਕਿਹੜੇ ਖਾਤੇ 'ਚ ਪਾਈਏ? ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਹੋਏ ਨੇ। ਤੇ ਆ ਕਾਮਰੇਡਾਂ ਦੇ ਪ੍ਰਭਾਵ 'ਚ ਆਏ ਹੋਏ ਸਿੱਖ ਲਾ ਲਈਏ ਜਾਂ ਹੋਰ, ਇਹ ਸਾਰੇ ਦੇ ਸਾਰੇ ਸਿੱਖੀ ਨੂੰ ਬਚਾਉਣ ਵਾਲੀਆਂ ਗੱਲਾਂ ਕਰਦੇ ਆ ਕਿ ਮਰਵਾਉਣ ਵਾਲੀਆਂ ਕਰਦੇ ਆ। ਜਿਹੜੇ ਪੰਥ ਪ੍ਰਸਤ ਸਿੱਖ ਜਿਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਜਿਹੜੇ ਦਿੱਲੀ ਵਾਲੇ, ਨਾਗਪੁਰ ਵਾਲੇ, ਕਾਂਗਰਸ ਵਾਲੇ ਤੇ ਹੋਰ ਸਾਰੇ ਭੰਡਦੇ ਰਹੇ ਆ, ਉਹਨਾਂ ਦੇ ਖਿਲਾਫ ਓਨਾ ਹੀ ਜ਼ਿਆਦਾ ਭੈੜਾ ਰਵੱਈਆ ਜਿਹੜਾ ਹੈ ਉਹ ਬਾਦਲ ਕਿਆਂ ਦਾ ਵਾ। ਤੇ ਉਹ ਕਹਿੰਦੇ ਜੀ ਇਹ ਮਾੜੇ ਨੇ, ਅੱਤਵਾਦੀ ਨੇ, ਇਹ ਤਾਂ ਗਲਤ ਨੇ, ਤੇ ਉਹ ਨੇ ਤੇ ਜੇ ਨੇ। ਹੁਣ ਜਦੋਂ ਸਿੱਖੀ ਨੂੰ ਬਚਾਉਣ ਵਾਲੇ ਲੋਕ ਸਾਰੇ ਦੇ ਸਾਰੇ ਇਹਨਾਂ ਲੋਕਾਂ ਦੀ ਨਜ਼ਰ 'ਚ ਗਲਤ ਨੇ, ਤਾਂ ਇਹ ਆਪਣੇ ਆਪ ਵਿੱਚ ਸੋਚਣ ਵਾਲੀ ਗੱਲ ਆ ਕਿ ਇਹ ਲੋਕ ਫਿਰ ਕੀ ਹੋਏ। ਮੈਂ ਇਹ ਦੇਖ ਰਿਹਾ ਹੈਗਾ ਕਿ ਸਾਰੇ ਸੰਸਾਰ ਵਿੱਚ ਜਿਹੜੇ ਬੰਦਿਆਂ ਨੂੰ ਬਾਦਲ ਦਲ ਜਾਂ ਕਾਂਗਰਸ ਜਾਂ ਭਾਜਪਾ ਜਾਂ ਭਾਰਤੀ ਮੁੱਖ ਧਾਰਾ ਦੀਆਂ ਪਾਰਟੀਆਂ ਨਾਲ ਮੋਹ ਪਿਆਰ ਆ ਨਾ, ਉਹੀ ਸਾਰੇ ਉਹ ਨੇ ਜਿਹੜੇ ਜਦੋਂ ਪੰਥ ਪ੍ਰਸਤ ਲੋਕ ਸਿੱਖੀ ਲਈ ਜਾਂ ਕੌਮ ਲਈ ਕੋਈ ਸਰਗਰਮੀ ਕਰਦੇ ਆ, ਉਹਦੇ ਉਹ ਖਿਲਾਫ ਡਟੇ ਦਿਖਣਗੇ। ਕਿਉਂ ਬਈ ਏਦਾਂ ਕਿਉਂ ਹੋ ਗਿਆ? ਇਹ ਗੱਲ ਦੇ ਉੱਤੇ ਇੱਕਦਮ ਲਕੀਰਾਂ ਖਿੱਚ ਕੇ ਜੀ ਉਹ ਫਲਾਨੀ ਗਲਤ ਆ ਤੇ ਫਲਾਨਾ ਠੀਕ ਆ, ਇਹ ਤਾਂ ਹੈ ਹੀ ਮਾੜੇ, ਏਦਾਂ ਨਹੀਂ ਚੱਲਣਾ। ਆਪਾਂ ਨੂੰ ਇੱਕ ਕੌਮ ਦੇ ਰੂਪ ਦੇ ਵਿੱਚ ਕੁਛ ਨਿਯਮ, ਕੁਛ ਹਿਸਾਬ ਕਿਤਾਬ ਲਾਉਣੇ ਪੈਣਗੇ ਕਿ ਅਸੀਂ ਹੁਣ ਦੇਖ ਰਹੇ ਹਾਂ ਕਿ ਸਾਰੇ ਦੇ ਸਾਰੇ ਹਿੰਦੂ ਜਿਹੜੇ ਨੇ ਉਹ RSS ਤੇ BJP ਦੀ ਜਿਹੜੀ ਲਾਈਨ ਆ, ਜਿਹੜੀ ਉਹਨਾਂ ਦੀ ਵਿਚਾਰਧਾਰਾ ਤਕਰੀਬਨ ਉਹਦੇ ਨੇੜੇ ਰਹਿੰਦੇ ਆ। ਉਹ 19-21 ਦਾ ਫਰਕ ਹੋ ਸਕਦਾ, ਪਰ ਉਹ ਸਾਰੇ ਦੇ ਸਾਰੇ ਹਿੰਦੂ ਮਤ ਦੀ ਚੜ੍ਹਦੀ ਕਲਾ ਲਈ, ਜਾਂ ਕਹੀਏ ਕਿ ਹਿੰਦੂ ਫਾਸ਼ੀਵਾਦ ਜਿਹੜਾ ਹਿੰਦੂ ਕੱਟੜਵਾਦ ਆ ਉਹਦਾ ਉਹ ਵਿਰੋਧ ਨਹੀਂ ਕਰਦੇ, ਉਹਦੇ ਨੇੜੇ ਤੇੜੇ ਰਹਿੰਦੇ ਆ। ਤੇ ਇੱਧਰ ਸਿੱਖਾਂ ਦੇ ਵਿੱਚ ਜਿਹੜਾ ਕੋਈ ਸਹਿਜ ਸੁਭਾਅ ਸਿੱਖ ਵੀ ਸਿੱਖ ਸਿਧਾਂਤਾਂ ਤੇ ਸਿੱਖ ਮਰਿਆਦਾ ਦੇ ਹੱਕ ਵਿੱਚ ਗੱਲ ਕਰਦਾ ਦਿਖੇ, ਉਹਨੂੰ ਜਦ ਹੀ ਕੱਟੜ ਤੇ ਉਹਨੂੰ ਮਾੜਾ ਕਹਿ ਕੇ ਉਹਨੂੰ ਮਤਲਬ ਜਿੰਨਾ ਨਿੰਦ ਭੰਡ ਹੁੰਦਾ ਉਹ ਕੀਤਾ ਜਾਂਦਾ। ਤੋ ਹੁਣ ਜਿਹੜਾ ਪਿਛਲੀਆਂ 5 ਸਦੀਆਂ ਦੇ ਵਿੱਚ ਸਾਡਾ ਸਫ਼ਰ ਆ, ਉਹ ਸਫ਼ਰ ਜਿਸ ਮੋੜ ਤੇ ਅੱਜ ਆ ਚੁੱਕਿਆ, ਅਸੀਂ ਆਹ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਾ ਸ਼ਤਾਬਦੀ ਵਰ੍ਹਾ ਮਨਾਉਣ ਜਾ ਰਹੇ ਹਾਂ। ਤੇ ਇਸ ਮੌਕੇ ਜਿਸ ਤਰੀਕੇ ਨਾਲ ਦੁਸ਼ਮਣ ਨੇ ਸਾਡੇ ਅੰਦਰ ਖੋਰਾ ਲਾਇਆ ਹੋਇਆ, ਸਿੱਖ ਸਿਧਾਂਤ ਅਤੇ ਸਿੱਖ ਸਰੂਪ ਨੂੰ ਨਿਸ਼ਾਨਾ ਬਣਾਇਆ ਹੋਇਆ, ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਜਿਹੜੇ ਆਦਰਸ਼ ਨੇ, ਸਿਧਾਂਤ ਨੇ,
ਉਹਨਾਂ ਦੇ ਬਿਲਕੁਲ ਉਲਟ ਸਾਡੇ ਮਾਹੌਲ ਬਣਾ ਦਿੱਤਾ ਹੋਇਆ। ਸਾਡੇ ਸਮਾਜ ਵਿੱਚ ਬੜਾ ਕੁਝ ਉਹ ਆ ਗਿਆ ਆ ਜਿਹੜਾ ਗਲਤ ਆ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪ੍ਰਵਾਨ ਨਹੀਂ। ਤੇ ਜੇਕਰ ਕੋਈ ਅੱਜ ਸਿੱਖ ਉੱਠ ਕੇ ਉਹਨਾਂ ਗੱਲਾਂ ਦੀ ਨਿਸ਼ਾਨਦੇਹੀ ਕਰਕੇ ਕਵੇ ਕਿ ਮੂਰਤੀ ਪੂਜਾ ਮਾੜੀ ਹੈ, ਇਸ ਕਰਕੇ ਬਾਬੇ ਨਾਨਕ ਦੀ ਫੋਟੋ ਜਾਂ ਮੂਰਤੀ ਬਣਾਉਣੀ ਗਲਤ ਆ, ਤਾਂ ਸਾਡੇ ਹੀ ਸਮਾਜ ਦੇ ਵਿੱਚੋਂ ਬੜੇ ਵੱਡੇ ਹਿੱਸੇ ਨੇ ਉੱਠ ਕੇ ਉਸ ਸੱਚੀ ਗੱਲ ਕਹਿਣ ਵਾਲੇ ਦੇ ਦੁਆਲੇ ਹੋ ਜਾਣਾ ਕਿ ਫੇਰ ਕੀ ਹੋ ਗਿਆ ਜੇ ਫੋਟੋ ਬਣ ਗਈ, ਤੁਸੀਂ ਨਾ ਲਾਓ ਜੀ। ਉਹਨੂੰ ਤਾਂ ਹੱਕ ਹੈਗਾ। ਜੇਕਰ ਕੋਈ ਉੱਠ ਕੇ ਇਹ ਕਵੇ ਕਿ ਜੇਕਰ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਧਿਆਨ ਧਰਦੇ ਆ ਤਾਂ ਸੁਲਤਾਨਪੁਰ ਲੋਧੀ ਜਿਹੜਾ ਦੁਆਬਾ ਆ, ਇੱਕ ਪਾਸੇ ਸਤਲੁਜ ਤੇ ਇੱਕ ਪਾਸੇ ਬਿਆਸ, ਇੱਕ ਪਾਸੇ ਇੱਕ ਸਿਰੇ ਉੱਤੇ ਬਾਬੇ ਨਾਨਕ ਦਾ ਸਥਾਨ ਆ ਸੁਲਤਾਨਪੁਰ ਲੋਧੀ, ਦੁਆਬੇ ਦੇ ਦੂਸਰੇ ਸਿਰੇ ਉੱਤੇ ਬਿਲਕੁਲ ਦੂਜੇ ਸਿਰੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਆ। ਜਿਹੜਾ ਵਿਚਾਲੜਾ ਖਿੱਤਾ, ਇਸ ਖਿੱਤੇ ਦੇ ਵਿੱਚ ਵਸਦੇ ਬਹੁਤੇ ਦਲਿਤ ਭਾਈਚਾਰੇ ਨੂੰ ਅਸੀਂ ਸਿੱਖੀ ਦੇ ਕਲਾਵੇ 'ਚ ਨਹੀਂ ਲੈ ਸਕੇ ਤੇ ਜਾਤ ਪਾਤ ਬੜੀ ਮਾੜੀ ਗੱਲ ਆ। ਗੁਰੂ ਆਸ਼ੇ ਅਨੁਸਾਰ ਉਲਟ ਇਹਦੇ ਉਲਟ ਵਾ ਗੁਰੂ ਸਾਹਿਬ ਦਾ ਆਸ਼ਾ। ਸੋ ਆਓ ਰਲ ਮਿਲ ਕੇ ਦੁਆਬੇ ਦੀ ਇਸ ਧਰਤੀ ਉੱਤੇ ਇੰਨਾ ਪ੍ਰਚਾਰ ਕਰੀਏ ਕਿ ਜਿਹੜਾ ਅਗਲਾ ਸਾਲ ਆਵੇ ਉਦੋਂ ਲੱਖਾਂ ਦੀ ਗਿਣਤੀ ਵਿੱਚ ਇੱਥੋਂ ਸਿੱਖਾਂ ਨੂੰ ਸਿੱਖ ਸਜਾਈਏ ਤੇ ਇੱਥੇ ਬੰਦੇ ਈਸਾਈ ਬਣ ਰਹੇ ਨੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਰ ਲਈਏ ਵੀ ਜਾਤ ਪਾਤ ਤੇ ਛੂਤ ਛਾਤ ਤੇ ਹੋਰ ਜਿਹੜੀਆਂ ਗੱਲਾਂ ਨੇ ਇਹ ਗੁਰੂ ਨਾਨਕ ਸਾਹਿਬ ਦੇ ਆਦਰਸ਼ਾਂ ਉਸੇ ਵੇਲੇ ਹੀ ਕੁਝ ਬੰਦੇ ਸਾਡੇ ਕੌਮ ਦੇ ਵਿੱਚ ਉੱਠ ਕੇ ਖੜੇ ਹੋ ਜਾਣਗੇ ਕਿ ਤੁਸੀਂ ਤਾਂ ਇੰਜੋ ਤੁਸੀਂ ਤਾਂ ਉਂਜੋ ਆ। ਮਤਲਬ ਗਲਤ ਆ ਜੀ। ਜਿਹੜੀ ਵੀ ਗੱਲ ਗੁਰੂ ਨਾਨਕ ਪਾਤਸ਼ਾਹ ਦੇ ਆਦਰਸ਼ਾਂ ਦੇ ਹਿਸਾਬ ਨਾਲ ਅਸੀਂ ਕਰਾਂਗੇ, ਸਾਡੀ ਹੀ ਕੌਮ ਦਾ ਇੱਕ ਹਿੱਸਾ ਉਹਦੇ ਖਿਲਾਫ ਕਿੰਨੀਆਂ ਖੂਬਸੂਰਤ ਦਲੀਲਾਂ ਲੈ ਕੇ ਆ ਜਾਂਦਾ। ਔਰ ਇਹਨਾਂ ਵਿੱਚੋਂ ਬਹੁਤੇ ਲੋਕ ਜਿਹੜੇ ਨੇ ਉਹ ਆਪਦੇ ਆਪ ਨੂੰ ਬੜੇ ਅਹਿਮ ਤੇ ਬੜੇ ਉਹ ਖਾਸ ਮੰਨਦੇ ਨੇ ਤੇ ਸੋਸ਼ਲ ਮੀਡੀਆ ਲਾ ਲਈਏ ਜਾਂ ਦੂਜਾ ਮੀਡੀਆ ਲਾ ਲਈਏ ਜਾਂ ਧਾਰਮਿਕ ਜਾਂ ਰਾਜਨੀਤਿਕ ਜਿਹੜੇ ਨੇ ਜਾਂ ਆਰਥਿਕ ਜਾਂ ਜਿਹੜੇ ਇੰਟੈਲੈਕਚੁਅਲ ਹਲਕੇ ਨੇ, ਇਹਨਾਂ ਸਾਰੇ ਥਾਵਾਂ ਦੇ ਉੱਤੇ ਉਹ ਬੰਦੇ ਜਿਹੜੇ ਬੈਠੇ ਨੇ ਔਰ ਉਹ ਸ਼ਰੇਆਮ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਉਲਟ ਭੁਗਤ ਰਹੇ ਨੇ। ਸੋ ਸਿੱਖੀ ਨੂੰ ਸਭ ਤੋਂ ਵੱਡਾ ਖਤਰਾ, ਸਿੱਖੀ ਨੂੰ ਅੰਦਰੋਂ ਅੰਦਰ ਖੋਰਾ ਲਾਉਣ ਵਾਲੇ ਤੇ ਸਿੱਖ ਜਜ਼ਬਾਤਾਂ ਦੀ ਰਾਖੀ ਕਰਨ ਵਾਲਿਆਂ ਦੇ ਖਿਲਾਫ ਮਾਹੌਲ ਬਣਾਉਣ ਵਾਲੇ ਇਹਨਾਂ ਲੋਕਾਂ ਤੋਂ ਆ ਜਿਹੜੇ ਲੋਕ ਬੜੀ ਸਹਿਜਤਾ ਨਾਲ ਅੰਦਰੋਂ ਅੰਦਰੀ ਖੋਰਾ ਲਾਇਆ ਬੈਠੇ ਔਰ ਆਪਦੇ ਆਪ ਨੂੰ ਸਭ ਤੋਂ ਸਿਆਣੇ ਸਮਝਦੇ ਆ। ਹੁਣ ਕਹਿੰਦੇ ਜੀ ਅਸੀਂ ਸਿੱਖਾਂ ਨੌ ਜਾਂ ਸਿੱਖੀ ਦੀ ਕਹਾਣੀ ਜਾਂ ਸਿੱਖਾਂ ਦੇ ਆਦਰਸ਼ ਬਾਰੇ ਜਦੋਂ ਵੀ ਕਿਤੇ ਚਰਚਾ ਚੱਲੇ ਇਹਨਾਂ ਦੇ ਵਿਚਾਰ ਇੰਨੇ ਉਲਟ ਹੁੰਦੇ ਆ ਤੇ ਆਪਦੇ ਆਪ ਨੂੰ ਕਹਿੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਮੈਚੁਰ ਤੇ ਬੜੇ ਸਿਆਣੇ ਆ। ਹੁਣ ਇਸ ਚੀਜ਼ ਦੇ ਉੱਤੇ ਕਿੰਨਾ ਕੁ ਟਾਈਮ ਆਪਾਂ ਆਸ ਰੱਖ ਕੇ ਬੈਠੇ ਰਵਾਂਗੇ ਕਿ ਕਦੇ ਨਾ ਕਦੇ ਵੇਲਾ ਆਊਗਾ। ਹੁਣ ਗੱਲ ਉਹਦੇ 'ਚ ਇਹ ਹੈ ਕਿ ਮੈਂ ਤਾਂ ਇਹ ਕਹਿਣਾ ਬਈ ਜੇਕਰ ਸਿੱਖੀ ਬਚਾਉਣੀ ਆ, ਮਤਲਬ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸਾਡਾ ਇਹ ਹੋਣਾ ਚਾਹੀਦਾ ਬਈ ਸਿੱਖੋ, ਜੇਕਰ ਸਿੱਖੀ ਬਚਾਉਣੀ ਆ ਤਾਂ ਹਿੰਦੂ ਵਿਸ਼ਵਾਸਾਂ, ਹਿੰਦੂ ਰਹੁ ਰੀਤਾਂ, ਹਿੰਦੂ ਧਰਮ ਗ੍ਰੰਥਾਂ, ਹਿੰਦੂ ਵੇ ਆਫ ਲਾਈਫ ਆ ਜਿਹੜਾ, ਉਹ ਸਾਰੇ ਕਾਸੇ ਤੋਂ ਸਾਨੂੰ ਦੂਰੀ ਬਣਾਉਣ ਦੀ ਲੋੜ ਆ। ਉਹਨਾਂ ਸਾਰਿਆਂ ਤੋਂ ਸਾਨੂੰ ਬਚਣ ਦੀ ਲੋੜ ਆ। ਉਹ ਸਾਰੇ ਕਾਸੇ ਦੇ ਨਾਲ ਸਾਡਾ ਖਤਰਾ ਜਿਹੜਾ ਧਰਮ ਉੱਤੇ ਆ ਉਹ ਵੱਧਦਾ ਹੈ। ਤਾਂ ਫਿਰ ਉਸ ਮੌਕੇ ਵੀ ਜਦੋਂ ਅਸੀਂ ਇਹ ਗੱਲ ਕਹਿ ਬੈਠੀਏ ਤਾਂ ਉਸ ਮੌਕੇ ਵੀ ਸਾਨੂੰ ਗਹਿ ਗੱਡਮਾ ਵਿਰੋਧ ਆ ਜਿਹੜਾ ਉਹ ਸੁਣਨ ਨੂੰ ਮਿਲੂਗਾ। ਕਿਵੇਂ? ਮੈਂ ਤੁਹਾਨੂੰ ਦੱਸਦਾ ਕਿ ਗੁਰੂ ਪਾਤਸ਼ਾਹ ਨੇ ਜਿਹੜੀ ਸਰਦਾਰ ਕਪੂਰ ਸਿੰਘ ਨੇ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਜਾਂ ਪ੍ਰਾਸ਼ਰ ਪ੍ਰਸ਼ਨਾਂ ਵਿੱਚ ਲਿਖਿਆ ਕਿ ਉਹ ਇਹ ਗੱਲ ਕਹਿੰਦੇ ਰਹੇ ਆ ਗੁਰੂ ਪਾਤਸ਼ਾਹ ਦਸ਼ਮੇਸ਼ ਪਾਤਸ਼ਾਹ ਖਾਲਸੇ ਦੀ ਸਿਰਜਣਾ ਮੌਕੇ ਕਿ ਤੁਸੀਂ ਜਿਹੜੇ ਹੈਗੇ ਆ ਗ੍ਰੰਥ ਨਹੀਂ ਮੰਨਣੇ, ਆਹ ਰੀਤਾਂ ਨਹੀਂ ਕਰਨੀਆਂ। ਪਰ ਅੱਜ ਜੇਕਰ ਅਸੀਂ ਇਹ ਕਹੀਏ ਕਿ ਹਿੰਦੂ ਅਵਤਾਰ, ਦੇਵੀ ਦੇਵਤੇ, ਹਿੰਦੂ ਕਰਮ ਕਾਂਡ, ਹਿੰਦੂ ਗ੍ਰੰਥ ਵਿੱਚ ਵਿਸ਼ਵਾਸ ਨਹੀਂ ਰੱਖਣਾ ਤਾਂ ਐਨ ਉਸ ਮੌਕੇ ਅਸੀਂ ਕੱਟੜਵਾਦੀ ਮੰਨੇ ਜਾਵਾਂਗੇ, ਅਸੀਂ ਗਲਤ ਮੰਨੇ ਜਾਵਾਂਗੇ। ਸਾਡੀ ਸਥਿਤੀ ਜਿਹੜੀ ਹੈਗੀ ਆ ਉਹ ਉਲਟ ਹੋ ਜਾਊਗੀ। ਇਹ ਸਾਰਾ ਕੁਝ ਕਹਿ ਕੇ ਸਿੱਖੀ ਬਚਾਈ ਜਾ ਸਕਦੀ ਹੈ? ਇਹ ਤਾਂ ਸਿੱਖੀ ਮਰਵਾਉਣ ਵਾਲੇ ਕੰਮ ਨੇ। ਸੋ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ, ਜਦੋਂ ਇਹਦਾ ਫੈਸਲਾ ਕਰਨਾ ਹੋਵੇ ਉਦੋਂ ਇਸ ਗੱਲ ਦੇ ਨਾਲ ਹੀ ਫੈਸਲਾ ਹੋਣਾ ਵਾ ਕਿ ਜਿਹੜੇ ਬੰਦੇ, ਜਿਹੜੇ ਵਰਤਾਰੇ, ਜਿਹੜੀਆਂ ਸ਼ਖਸੀਅਤਾਂ ਸਾਡਾ ਹਿੰਦੂਕਰਨ ਕਰਨ ਵਿੱਚ, ਸਾਨੂੰ ਕੇਸਾਧਾਰੀ ਹਿੰਦੂ ਬਣਾਉਣ ਦੇ ਵਿੱਚ ਰੋਲ ਪਲੇ ਕਰ ਰਹੀਆਂ ਨੇ ਜਾਂ ਸਾਡਾ ਸਿਦਕ ਤੋੜਨ ਦੇ ਵਿੱਚ ਰੋਲ ਪਲੇ ਕਰ ਰਹੀਆਂ ਨੇ, ਜਿਹੜੇ ਲੋਕ ਸਾਨੂੰ ਸਿੱਖ ਆਦਰਸ਼ਾਂ ਤੋਂ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨਾਲੋਂ ਤੋੜ ਰਹੇ ਨੇ ਔਰ ਢਿੱਲਾਪਣ ਲਿਆ ਕੇ ਕਹਿੰਦੇ ਜੀ ਲਿਬਰਲ ਮਾਈਂਡ ਚਾਹੀਦਾ, ਖੁੱਲ੍ਹਦਿਲਾਪਣ ਚਾਹੀਦਾ। ਬਈ ਮਤਲਬ ਆਪਦੇ ਧਰਮ 'ਚ ਪ੍ਰਪੱਕ ਹੋਣਾ ਮਾੜੀ ਗੱਲ ਹੁੰਦੀ ਆ, ਆਪਦੇ ਧਰਮ ਦੇ ਗ੍ਰੰਥਾਂ ਤੇ ਵਿਸ਼ਵਾਸ ਰੱਖਣਾ, ਦੂਜਿਆਂ ਦਾ ਸਤਿਕਾਰ ਕਰਨਾ ਮਾੜੀ ਗੱਲ ਹੁੰਦੀ ਆ। ਸਿੱਖੀ ਤੇ ਸਿੱਖਾਂ ਦੇ ਹੱਕ ਵਿੱਚ ਡਟਣ ਵਾਲੇ ਹਰ ਬੰਦੇ ਦਾ ਜਿਹੜੇ ਇਹ ਕਰੈਕਟਰ ਅਸਾਸੀਨੇਸ਼ਨ ਕਰਦੇ ਆ, ਉਹਨੂੰ ਘਰੇ ਬਿਠਾਉਣ ਤੇ ਮਜਬੂਰ ਕਰਦੇ ਆ, ਇਹਨਾਂ ਲੋਕਾਂ ਨੇ ਹੀ ਸਿੱਖੀ ਮਰਵਾਉਣੀ ਆ। ਸੋ ਮੈਂ ਇਹ ਬੇਨਤੀ ਫੇਰ ਕਰਦਾ
ਕਿ ਅਸੀਂ ਇੱਕ ਨਿਰਣਾ ਕਰੀਏ ਕਿ ਸਿੱਖੀ ਬਚਾਉਣੀ ਆ ਕਿ ਮਰਵਾਉਣੀ ਆ। ਜੇਕਰ ਸਿੱਖੀ ਬਚਾਉਣੀ ਚਾਹੁੰਦੇ ਹੋ ਤਾਂ ਉਹਨਾਂ ਧਿਰਾਂ ਧੜਿਆਂ ਤੇ ਵਿਅਕਤੀਆਂ ਤੇ ਵਰਤਾਰਿਆਂ ਦਾ ਡਟ ਕੇ ਸਾਥ ਦਿਓ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਤੇ ਜਿਹੜੇ ਲੋਕ ਸਿੱਖੀ ਦੀ ਸਿੱਖ ਆਦਰਸ਼ਾਂ ਦੀ, ਸਿੱਖ ਵਿਸ਼ਵਾਸਾਂ ਦੀ, ਸਿੱਖ ਧਰਮ ਗ੍ਰੰਥਾਂ ਦੀ, ਸਿੱਖਾਂ ਦੇ ਇਤਿਹਾਸਕ ਵਿਰਾਸਤਾਂ ਦੀ ਹਰ ਤਰੀਕੇ ਦੀ ਜਿਹੜੀ ਨਿੰਦਿਆ ਕਰਦੇ ਨੇ, ਉਹਦੇ ਖਿਲਾਫ ਰਾਏ ਬਣਾਉਂਦੇ ਆ, ਉਹਨਾਂ ਨੂੰ ਰੱਦ ਕੀਤਾ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ